ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 10 ਦਸੰਬਰ ਦਿਨ ਵੀਰਵਾਰ ਤੇ ਸ਼ਾਮ ਦਾ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ 4082722500। ਨਾਲ ਹੀ ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਰਣਬੀਰ ਸਿੰਘ ਰਾਣਾ ਬੇਕਰਸਫੀਲਡ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ ਕੰਗੂੜਾ ਫਰੈਜ਼ਨੋ, ਦਵਿੰਦਰ ਸਿੰਘ, ਦੇਵ ਸਿੰਘ ਸਿੰਧੀ ਤਲਵਾਂ, ਮਨਦੀਪ ਟਿਵਾਣਾ ਫਰੈਜ਼ਨੋ, ਮਨਦੀਪ ਸਿੰਘ ਸੈਨਹੋਜ਼ੇ, ਜਸਵਿੰਦਰ ਸਿੰਘ ਵਿਰਕ ਹਿਊਸਟਨ, ਧਰਮ ਸਿੰਘ, ਰਘਬੀਰ ਕੌਰ ਸੈਲਮਾ, ਜਗਤਾਰ ਸਿੰਘ ਔਲਖ ਟਰੱਕਿੰਗ ਵਾਲੇ ਫਰੈਜ਼ਨੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਜਿਹੜੇ ਕਿਸਾਨਾਂ ਦੇ ਅਤੇ ਸਰਕਾਰ ਦੇ ਦਰਮਿਆਨ ਕੋਈ ਸਮਝੌਤਾ ਤਾਂ ਹਜੇ ਬਣ ਨਹੀਂ ਰਿਹਾ। ਸਰਕਾਰ ਵੀ ਜਿਹੜੇ ਉਹ ਕੁਛ ਮੰਨ ਨਹੀਂ ਰਹੀ ਅਤੇ ਕਿਸਾਨ ਵੀ ਪਿੱਛੇ ਨਹੀਂ ਹਟ ਰਹੇ। ਕਹਿੰਦੇ ਵੀ ਸੰਘਰਸ਼ ਹੋਵੇਗਾ ਹੁਣ ਹੋਰ ਵੀ ਤਿੱਖਾ। ਸਰ ਜੀ, ਜਿਹੜੀ ਕਿਸਾਨ ਸੰਘਰਸ਼ ਨੂੰ ਵੱਖ-ਵੱਖ ਥਾਵਾਂ ਤੋਂ ਸਪੋਰਟ ਮਿਲਣੀ ਜਿਹੜੀ ਉਹ ਜਾਰੀ ਹੈ, ਵੱਖ-ਵੱਖ ਸੂਬਿਆਂ ਤੋਂ, ਵੱਖ-ਵੱਖ ਸੰਸਥਾਵਾਂ ਤੋਂ, ਨਾ ਸਿਰਫ ਬਿਆਨਾਂ ਦੇ ਰੂਪ ਦੇ ਵਿੱਚ ਬਲਕਿ ਉੱਥੇ ਪਹੁੰਚ ਕੇ ਵੀ ਕਿੰਨੇ ਸੂਬਿਆਂ ਦੇ ਜਿਹੜੇ ਕਿਸਾਨ ਨੇ ਉਹ ਲਗਾਤਾਰ ਆਉਣੇ ਜਾਰੀ ਨੇ। ਗਿਣਤੀ ਜਿਹੜੀ ਆ ਉੱਥੇ ਵਧਣੀ ਜਾਰੀ ਹੈ ਔਰ ਤਾਂ ਸੱਦਾ ਜਿਹੜਾ 14 ਤਰੀਕ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਪਹੁੰਚਣ ਦਾ ਦਿੱਤਾ ਗਿਆ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ 14 ਤਰੀਕ ਨੂੰ ਉੱਥੇ ਪਹੁੰਚੋ। ਉਧਰ ਸੁਪਰੀਮ ਕੋਰਟ ਜਿਹੜੀ ਬਾਰ ਐਸੋਸੀਏਸ਼ਨ ਆ, ਉਹਦੀ ਕਾਰਜਕਾਰਨੀ ਕਮੇਟੀ ਜਿਹੜੀ ਆ, ਉਹਨੇ ਖੇਤੀ ਕਾਨੂੰਨਾਂ ਦੇ ਖਿਲਾਫ ਕੇਂਦਰ ਦੇ ਵੱਲੋਂ ਅੰਦੋਲਨ ਕਰ ਰਹੇ ਕਿਸਾਨਾਂ ਤੇ ਤਾਕਤ ਦੀ ਵਰਤੋਂ ਤੇ ਜ਼ਬਰ ਵਾਲਾ ਜਿਹੜਾ ਰਵੱਈਆ ਉਹਦੀ ਆਲੋਚਨਾ ਕੀਤੀ ਹੈ, ਨਿੰਦਿਆ ਕੀਤੀ ਹੈ ਔਰ ਉਹਨਾਂ ਨੇ ਮਤਾ ਇੱਕ ਪਾਸ ਕੀਤਾ। ਇਹ ਗੱਲ ਇਸ ਮਤੇ ਦੇ ਵਿੱਚ ਜਿਹੜੀ ਆ ਕਹੀ ਗਈ ਆ ਕਿ ਕਿਸਾਨਾਂ ਦਾ ਅੰਦੋਲਨ ਖਤਮ ਕਰਾਉਣ ਲਈ ਤਾਕਤ ਦੀ ਵਰਤੋਂ ਕੀਤੇ ਜਾਣ ਬਾਰੇ ਮੀਡੀਆ 'ਚ ਆਈਆਂ ਜਿਹੜੀਆਂ ਖਬਰਾਂ ਉਹਦੇ ਉੱਤੇ ਚਿੰਤਾ ਜ਼ਾਹਰ ਕੀਤੀ ਗਈ ਹੈ। ਇਹ ਕਿਹਾ ਗਿਆ ਕਿ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਨਾਗਰਿਕਾਂ ਦੇ ਜਿਹੜੇ ਮੌਲਿਕ ਅਧਿਕਾਰ ਨੇ ਉਹਨਾਂ ਦਾ ਅਪਮਾਨ ਜਿਹੜਾ ਉਹ ਹੋ ਰਿਹਾ। ਜਿਹੜੇ ਕਿਸਾਨਾਂ ਦੇ ਵੱਲੋਂ ਇਸ ਸੰਘਰਸ਼ ਨੂੰ ਹੁਣ ਹੋਰ ਤਿੱਖਿਆਂ ਕਰਨ ਦੇ ਜਿਹੜੀਆਂ ਦੀ ਉਹ ਕੋਸ਼ਿਸ਼ਾਂ ਜਾਰੀ ਨੇ। ਕੱਲ੍ਹ ਵੀ ਮੀਟਿੰਗਾਂ ਦਾ ਦੌਰ ਚੱਲਿਆ, ਅੱਜ ਫਿਰ ਮੀਟਿੰਗਾਂ ਜਿਹੜੀਆਂ ਉਹ ਹੋਣਗੀਆਂ। ਇਹਦੇ ਵਿੱਚ ਜਿਹੜੀ ਕਿਸਾਨ ਆਗੂ ਨੇ ਡਾਕਟਰ ਦਰਸ਼ਨਪਾਲ, ਉਹਨਾਂ ਨੇ ਇੱਕ ਵੱਡਾ ਸਵਾਲ ਮੀਡੀਆ ਮੂਹਰੇ ਰੱਖਿਆ ਕਿ ਤੁਸੀਂ ਸਰਕਾਰ ਨੂੰ ਪੁੱਛੋ, ਮੰਤਰੀਆਂ ਨੂੰ ਪੁੱਛੋ ਕਿ ਜੇ ਖੇਤੀ ਕਾਨੂੰਨ ਰੱਦ ਹੁੰਦੇ ਆ ਤਾਂ ਇਹਦਾ ਨੁਕਸਾਨ ਕਿਹਨੂੰ ਆ। ਜਦੋਂ ਸਰਕਾਰ ਇਹ ਕਹਿੰਦੀ ਆ ਕਿ ਇਹ ਬਣਾਏ ਕਿਸਾਨਾਂ ਦੇ ਫਾਇਦੇ ਦੇ ਵਾਸਤੇ ਆ, ਕਿਸਾਨਾਂ ਨੂੰ ਆਮਦਨ ਕਿਸਾਨਾਂ ਦੀ ਅਸੀਂ ਦੁੱਗਣੀ ਕਰਨੀ, ਉਹ ਕਹਿੰਦੇ ਜੇ ਇਹ ਰੱਦ ਹੋ ਜਾਂਦੇ ਆ ਤੇ ਇਹਦਾ ਨੁਕਸਾਨ ਕਿਹਨੂੰ ਆ। ਆਪੇ ਇਹਦੇ ਵਿੱਚੋਂ ਜਿਹੜਾ ਦੀ ਉਹ ਜਵਾਬ ਆ ਜਾਣਾ, ਜਵਾਬ ਹੋਣਾ ਨਹੀਂ ਵੈਸੇ ਇਹਦਾ ਸਵਾਲ ਵੱਡਾ ਜਿਹੜਾ ਦੀ ਉਹਨਾਂ ਨੇ ਦਾਗਿਆ। ਇਹ ਵੀ ਸਵਾਲ ਜਿਹੜਾ ਦੀ ਦਾਗਿਆ ਕਿ ਤੁਸੀਂ ਸਾਨੂੰ ਕਹਿੰਦੇ ਹੋ ਕਿ ਇੱਥੋਂ ਚਲੇ ਜਾਓ, ਠੰਡ ਹੈ, ਠੰਡ ਦੇ ਵਿੱਚ ਬਹਿਣਾ ਔਖਾ। ਤਾਂ ਉਹ ਕਹਿੰਦੇ ਤੁਹਾਨੂੰ ਨਹੀਂ ਪਤਾ ਕਿ ਕਿਸਾਨ ਉਹਦੀਆਂ ਰਾਤਾਂ ਜਿਹੜੀਆਂ ਉਹ ਝਾਕ ਕੇ ਕਿਵੇਂ ਕਣਕਾਂ ਨੂੰ ਪਾਣੀ ਦਿੰਦਾ। ਇਹ ਕੋਈ ਠੰਡ ਉਹਦੇ ਵਾਸਤੇ ਜਿਹੜੀ ਉਹ ਨਵੀਂ ਨਹੀਂ ਗੀ, ਬਲਕਿ ਇਹ ਠੰਡ ਤਾਂ ਉਹ ਹਰ ਸੀਜ਼ਨ ਦੇ ਵਿੱਚ ਜਿਹੜੀ ਉਹ ਝਾਕਦਾ। ਹੁਣ ਜਿਹੜਾ ਜੀ ਇਹ ਕਿਹਾ ਗਿਆ ਕਿ 12 ਤਰੀਕ ਨੂੰ ਜਿਹੜਾ ਜੀ ਸਾਰਾ ਪੂਰਾ ਮੁਲਕ ਜਿਹੜਾ ਉਹ ਟੋਲ ਫ੍ਰੀ ਹੋ ਜਾਊਗਾ। ਟੋਲ ਪਲਾਜ਼ਾ ਕੋਈ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਦੀ ਪੈਸੇ ਨਹੀਂ ਉਗਰਾ ਸਕੂਗਾ। 14 ਤਰੀਕ ਨੂੰ ਸਾਰੇ ਮੁਲਕ ਦੇ ਵਿੱਚ ਜਿਹੜੇ ਸੂਬੇ ਨੇ ਉਹ ਆਪੋ ਆਪਣੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦਾ ਘਿਰਾਓ ਕਰਨਗੇ ਔਰ ਉੱਥੇ ਕਿਸਾਨ ਜਿਹੜਾ ਸੰਘਰਸ਼ ਹੈ, ਇਹਨਾਂ ਜਿਹੜੇ ਖੇਤੀ ਕਾਨੂੰਨ ਆਏ ਆ ਇਹਦੇ ਵਿਰੋਧ ਦੇ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਜਿਹੜਾ ਵੀ ਉਹ ਮੰਗ ਪੱਤਰ ਦਿੱਤੇ ਜਾਣਗੇ। ਇੱਕ ਵੱਡੀ ਗੱਲ ਜਿਹੜੀ ਕਿਸਾਨਾਂ ਦੇ ਵੱਲੋਂ ਇਹ ਆਖੀ ਗਈ ਹੈ, ਕਿਉਂਕਿ 10 ਤਰੀਕ ਤੱਕ ਦਾ ਅਲਟੀਮੇਟਮ ਸੀਗਾ ਜਿਹੜੀਆਂ ਕਿਸਾਨ ਟ੍ਰੇਨ ਟਰੈਕ ਦੇ ਵਿੱਚ ਉਹ ਹੁਣ ਸਮਾਪਤ ਹੋ ਗਿਆ।
ਇਹ ਕਿਹਾ ਕਿ ਜਿਹੜੀਆਂ ਅਗਲੀਆਂ ਹੁਣ ਟ੍ਰੇਨਾਂ ਘੇਰਨੀਆਂ ਨੇ ਉਹ ਇਕੱਲੇ ਪੰਜਾਬ ਦੇ ਟ੍ਰੇਨ ਟਰੈਕ ਨਹੀਂ ਘੇਰੇ ਜਾਣਗੇ, ਸਮੁੱਚੇ ਮੁਲਕ ਦੇ ਘੇਰੇ ਜਾਣਗੇ। ਇਹਦੇ ਸੰਬੰਧੀ ਅੱਜ ਤਰੀਕ ਜਿਹੜੀ ਆ ਉਹ ਦੱਸੀ ਜਾ ਸਕੀ ਆ ਕਿ ਕਿਸ ਤਰੀਕ ਨੂੰ ਸਮੁੱਚੇ ਮੁਲਕ ਦੀਆਂ ਟ੍ਰੇਨਾਂ ਜਿਹੜੀਆਂ ਟ੍ਰੇਨ ਟਰੈਕ ਨੇ ਉਹਨਾਂ ਨੂੰ ਘੇਰਿਆ ਜਾਊਗਾ। ਜਦੋਂ ਬੰਦ ਹੋ ਕੇ ਗਿਆ 8 ਤਰੀਕ ਨੂੰ ਤਾਂ 25 ਰਾਜਾਂ ਦੇ ਵਿੱਚ ਇਹਦਾ ਅਸਰ ਵੇਖਣ ਨੂੰ ਮਿਲਿਆ ਸੀਗਾ। 10,000 ਥਾਵਾਂ ਦੇ ਉੱਤੇ ਚੱਕਾ ਜਾਮ ਜਿਹੜਾ ਮੁਲਕ ਭਰ ਦੇ ਵਿੱਚ ਕੀਤਾ ਗਿਆ ਸੀਗਾ। ਇਹਦੇ ਤੋਂ ਹੀ ਤੁਸੀਂ ਕਹ ਲਓ ਕਿ ਉਤਸ਼ਾਹਿਤ ਜਿਹੜੇ ਕਿਸਾਨ ਨੇ ਉਹਨਾਂ ਨੇ ਮੁਲਕ ਭਰ ਦੇ ਵਿੱਚ ਟ੍ਰੇਨ ਟਰੈਕ ਜਿਹੜੇ ਆ ਉਹ ਘੇਰਨ ਦਾ ਪ੍ਰੋਗਰਾਮ ਜਿਹੜਾ ਬਣਾਇਆ। ਅੱਜ ਇਹ ਪਤਾ ਲੱਗੂਗਾ ਵੀ ਇਹ ਇੱਕ ਦਿਨ ਦੇ ਵਾਸਤੇ ਘੇਰੇ ਜਾਂਦੇ ਆ ਜਾਂ ਕਿਸਾਨ ਜਿਹੜੇ ਆ ਉਹ ਪੱਕੇ ਇਹਨਾਂ ਟ੍ਰੇਨ ਟਰੈਕ ਦੇ ਉੱਤੇ ਆਣ ਕੇ ਜਿਹੜਾ ਉਹ ਬਹਿੰਦੇ ਆ। ਕਿਉਂਕਿ ਜਿਵੇਂ ਤੁਸੀਂ ਸਟਾਰਟਿੰਗ 'ਚ ਕਿਹਾ ਸੀਗਾ ਜੀ ਕਿ ਹਾਲ ਦੀ ਘੜੀ ਕੇਂਦਰ ਦੀ ਸਰਕਾਰ ਦੀ ਕੋਈ ਗੱਲਬਾਤ ਕਰਨ ਦੀ ਰੌਂ ਤਾਂ ਨਹੀਂ ਜਿਹੜੀ ਜੀ ਉਹ ਜਾਪਦੀ, ਕਿਉਂਕਿ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਉਹੀ ਸਾਰਾ ਕੁਝ ਬੋਲ ਗਏ ਜੋ ਕੁਝ ਲਿਖ ਕੇ ਜਿਹੜਾ ਉਹ ਦਿੱਤਾ ਗਿਆ ਸੀ। ਵੈਸੇ ਉਹਨਾਂ ਦੇ ਹੱਕ ਵਿੱਚ ਕੁਝ ਹੈ ਵੀ ਨਹੀਂਗਾ, ਜੋ ਪਿੱਛੋਂ ਕਿਹਾ ਜਾਂਦਾ ਉਹੀ ਉਹ ਬੋਲਦੇ ਆ। ਜਿਹੜੀ ਗੱਲ ਕਿਸਾਨ ਕਰਦੇ ਸੀਗੇ ਮੀਟਿੰਗਾਂ ਦੇ ਵਿੱਚ ਵੀ ਉਹ ਵਿਚਾਰੇ ਨਾਲ ਦੇ ਕਮਰੇ 'ਚ ਜਾ ਕੇ ਫਿਰ ਪੁੱਛ ਕੇ ਆਉਂਦੇ ਸੀ ਫੋਨ ਦੇ ਉੱਤੇ ਵੀ ਹੁਣ ਅਗਲੀ ਗੱਲ ਕਿਹੜੀ ਆਖੀ। ਜੀ ਜੀ ਬਿਲਕੁਲ। ਤੇ ਪਨੂੰ ਜੀ ਅਗਲੀ ਗੱਲ ਕਰਦੇ ਜਾਈਏ, ਕਹਿੰਦੇ ਕਿਸਾਨਾਂ ਦੇ ਵੱਲੋਂ ਮਨੁੱਖੀ ਅਧਿਕਾਰਾਂ ਦੇ ਲਈ ਘੋਲ ਦਾ ਸੱਦਾ। ਕੱਲ੍ਹ ਕਿਉਂਕਿ ਜਿਹੜਾ ਹਿਊਮਨ ਰਾਈਟਸ ਡੇ ਸੀਗਾ, ਵਰਲਡ ਹਿਊਮਨ ਰਾਈਟਸ ਡੇ, ਵਿਸ਼ਵ ਭਰ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਵਾਸਤੇ ਜਿਹੜਾ 10 ਦਸੰਬਰ ਆ ਉਹਨੂੰ ਮਨਾਇਆ ਜਾਂਦਾ। ਔਰ ਇਹ ਜਿਹੜੀਆਂ ਸਰਹੱਦਾਂ ਦੇ ਉੱਤੇ ਬੈਠੇ ਜਿਹੜੇ ਕਿਸਾਨ ਨੇ ਉਹਨਾਂ ਨੇ ਵੀ ਇਹਨੂੰ ਮਨੁੱਖੀ ਅਧਿਕਾਰ ਦਿਵਸ ਦੇ ਵਜੋਂ ਮਨਾਉਂਦਿਆਂ ਹੋਇਆਂ ਜੇਲ੍ਹਾਂ 'ਚ ਡੱਕੇ ਲੇਖਕ, ਬੁੱਧੀਜੀਵੀਆਂ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਲੜਾਈ ਲੜ ਰਹੇ ਜਿਹੜੇ ਲੋਕ ਨੇ, ਜਿਹੜੇ ਜੇਲ੍ਹਾਂ 'ਚ ਦਿੱਤੇ ਹੋਏ ਆ, ਉਹਨਾਂ ਦੀ ਰਿਹਾਈ ਦੀ ਮੰਗ ਜਿਹੜੀ ਆ ਉਹ ਕੀਤੀ ਗਈ। ਇਹ ਆਖਿਆ ਗਿਆ ਕਿ ਭੈ ਦਾ ਮਾਹੌਲ ਖਤਮ ਕਰਨ ਦੇ ਵਾਸਤੇ ਦੇਸ਼ ਦੇ ਅੰਦਰ ਲੰਮੇ ਘੋਲ ਚਲਾਉਣੇ ਜਿਹੜੇ ਵੀ ਉਹ ਚਾਹੀਦੇ ਆ। ਜਿਹੜੇ ਕਿਸਾਨ ਬੁਲਾਰੇ ਸੀ ਉਹਨਾਂ ਨੇ ਇਹ ਗੱਲ ਆਖੀ ਕਿ ਮੌਜੂਦਾ ਹਕੂਮਤ ਨੇ ਦੇਸ਼ ਦੇ ਵਿੱਚ ਡਰ ਤੇ ਭੈ ਦਾ ਮਾਹੌਲ ਸਿਰਜਿਆ ਹੋਇਆ। ਕਾਰਪੋਰੇਟ ਘਰਾਣਿਆਂ ਦੇ ਖਿਲਾਫ ਵਿੱਢੀ ਮੁਹਿੰਮ ਨੂੰ ਤਿੱਖਾ ਕਰਦਿਆਂ ਅੰਬਾਨੀ ਤੇ ਅਡਾਨੀ ਦੇ ਸਾਰੇ ਜਿਹੜੇ ਪ੍ਰੋਡਕਟ ਨੇ ਉਹਨਾਂ ਦੇ ਬਾਈਕਾਟ ਦਾ ਸੱਦਾ ਜਿਹੜਾ ਉਹ ਦਿੱਤਾ ਗਿਆ। ਔਰ ਇਹ ਕਿਹਾ ਜਾ ਰਿਹਾ ਕਿ ਜਿਹੜੇ ਲੋਕ ਦਲੀਲ ਦੇ ਨਾਲ ਮਨੁੱਖੀ ਅਧਿਕਾਰਾਂ ਦੇ ਬਾਰੇ ਗੱਲ ਕਰਦੇ ਆ ਉਹਨਾਂ ਲੋਕਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਅੰਦਰ ਜਿਹੜਾ ਉਹ ਢੱਕਿਆ ਹੋਇਆ। ਟਿਕਰੀ ਬਾਰਡਰ ਦੇ ਉੱਤੇ ਜਿਹੜਾ ਸੀਗਾ ਇਹਦੇ ਸੰਬੰਧੀ ਵੱਡੇ ਪੋਸਟਰ ਜਿਹੜੇ ਸੀ ਉਹ ਵੱਖ-ਵੱਖ ਲੋਕਾਂ ਦੇ ਹੱਥਾਂ ਦੇ ਵਿੱਚ ਔਰਤਾਂ ਨੇ ਖਾਸ ਤੌਰ ਦੇ ਉੱਤੇ ਜਿਹੜਾ ਜੀ ਉਹ ਫੜੇ ਹੋਏ ਸੀਗੇ, ਜਿਨ੍ਹਾਂ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਡੱਕੇ ਹੋਏ ਆ। ਇਹਨਾਂ ਦੀ ਰਿਹਾਈ ਦੇ ਵਾਸਤੇ ਜਿਹੜੀ ਸੀ ਇੱਥੇ ਆਵਾਜ਼ ਬੁਲੰਦ ਕੀਤੀ ਗਈ। ਦਿੱਲੀ ਯੂਨੀਵਰਸਿਟੀ ਵਿੱਚ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਨੰਦਨੀ ਸੁੰਦਰ ਨੇ ਤੇ ਬੋਲਦਾ ਇਹ ਗੱਲ ਕਹੀ ਜਿਹੜੀ ਕਿ ਇਹ ਕਿਵੇਂ ਲੋਕਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਦਿੱਤਾ ਹੋਇਆ। ਉਹਨਾਂ ਨੇ ਕਿਹਾ ਕਿ 2007 ਦੇ ਵਿੱਚ ਛੱਤੀਸਗੜ੍ਹ ਦੇ ਅੰਦਰ ਸ਼ੁਰੂ ਕੀਤੇ ਗਏ ਸਲਵਾ ਜੁਡਮ ਖਿਲਾਫ ਪਟੀਸ਼ਨ ਪਾਈ ਸੀਗੀ ਔਰ ਪਿੰਜੜਾ ਤੋੜ ਮੁਹਿੰਮ ਦੀ ਆਗੂ ਤੇ ਕਾਰਕੁਨ ਨਤਾਸ਼ਾ ਨਰਵਾਲ ਜਿਹੜੀ ਕਿ UAPA ਐਕਟ ਦੇ ਤਹਿਤ ਬੰਦ ਕੀਤੀ ਗਈ ਆ, ਉਹਦੇ ਪਿਤਾ ਪ੍ਰੋਫੈਸਰ ਮਹਾਵੀਰ ਨਰਵਾਲ ਨੇ ਵੀ ਇੱਥੇ ਉਹਨੂੰ ਸੰਬੋਧਨ ਕੀਤਾ ਤੇ ਆਪਣੀ ਧੀ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਬੁਲੰਦ ਕੀਤਾ। ਨੈਸ਼ਨਲ ਅਲਾਇੰਸ ਆਫ ਪੀਪਲਜ਼ ਮੂਵਮੈਂਟ ਦੇ ਆਗੂ ਵਿਮਲ ਭਾਈ ਨੇ ਵੀ ਆਪਣੇ ਵਿਚਾਰ ਰੱਖੇ। ਜਮਹੂਰੀ ਲਹਿਰ ਦੇ ਕਾਰਕੁਨ ਤੇ ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਹੋਰਾਂ ਦੀ ਧੀ ਜਿਹੜੀ ਡਾਕਟਰ ਨਵਸ਼ਰਨ ਸੀ ਉਹਨੇ ਮੰਗ ਕੀਤੀ ਕਿ ਲੋਕਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਤੇ ਲਾਈਆਂ ਪਾਬੰਦੀਆਂ ਹਟਾਈਆਂ ਜਾਣ ਔਰ UAPA ਸਣੇ ਸਾਰੇ ਕਾਨੂੰਨ ਜਿਹੜੇ ਆ ਉਹ ਰੱਦ ਕੀਤੇ ਜਾਣ। ਇਹ ਜਿਹੜੇ ਲੋਕ ਸੀ ਇਹ ਮਨੁੱਖੀ ਅਧਿਕਾਰ ਦਿਵਸ ਦੇ ਦਿਨ ਦੇ ਉੱਤੇ ਜਿਹੜਾ ਜੀ ਇਹਨਾਂ ਨੇ ਇਹ ਮੰਗ ਕੀਤੀ ਔਰ ਬੀਤੇ ਲੰਬੇ ਸਮੇਂ ਤੋਂ ਇਹ ਉਹ ਲੋਕ ਨੇ ਜਿਹੜੇ ਕਿ ਜੇਲ੍ਹਾਂ ਦੇ ਅੰਦਰ ਡੱਕੇ ਹੋਏ ਆ। ਸਵਾਲ ਇਹ ਹੈ ਕਿ ਜੇ ਕੋਈ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਿਛਲੇ ਸਮੇਂ ਤੋਂ ਡਰਾ ਹੀ ਇੰਨਾ ਕੁ ਦਿੱਤਾ ਜਾਂਦਾ। ਜਿਹੜਾ IT ਵਿੰਗ ਹੈ ਉਹਨੇ ਐਸੀ ਦਹਿਸ਼ਤ ਜਿਹੜੀ ਉਹ ਪਾਈ ਹੋਈ ਆ ਤਾਂ ਵੈਸੇ 6.5 ਸਾਲ ਦੇ ਵਿੱਚ ਪਹਿਲੀ ਵਾਰੀ ਵੇਖਣ ਨੂੰ ਮਿਲ ਰਿਹਾ ਕਿ ਜਿਹੜਾ ਪੰਜਾਬੀ ਭਾਈਚਾਰਾ ਹੈ, ਚਾਹੇ ਉਹ ਇੱਥੇ ਦੇਸ਼ ਦੇ ਵਿੱਚ ਵਸਦਾ ਚਾਹੇ ਵਿਦੇਸ਼ ਦੇ ਵਿੱਚ ਵਸਦਾ, ਉਹਨਾਂ ਨੇ ਮੁਕਾਬਲਾ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਵੀ ਉਹ ਆ ਕੇ ਪਹਿਲੀ ਵਾਰੀ ਟੱਕਰ ਜਿਹੜੀ ਆ ਉਹ ਭਾਜਪਾ ਦੇ IT ਵਿੰਗ ਨੂੰ ਮਿਲਦੀ ਜਿਹੜੀ ਪ੍ਰਤੀਤ ਹੋ ਰਹੀ ਹੈ। ਨਹੀਂ ਤਾਂ ਅਦਰਵਾਈਜ਼ ਇਹ 1 ਮਿੰਟ ਲਾਉਂਦੇ ਆ
ਮਾਂ ਭੈਣਾਂ ਦੀਆਂ ਗਾਲਾਂ ਕੱਢਣ ਤੇ ਉਹਨੂੰ ਬਦਨਾਮ ਕਰਨ ਦੇ ਵਾਸਤੇ। ਬਿਲਕੁਲ ਬਿਲਕੁਲ ਜੀ। ਅਗਲੀ ਪੰਨੂ ਜੀ ਆਪਾਂ ਗੱਲ ਕਰੀਏ, ਕਹਿੰਦੇ ਕਿਸਾਨਾਂ ਦੇ ਝੰਡਿਆਂ ਦੀ ਮੰਗ ਬਹੁਤ ਵਧੀ ਆ। ਝੰਡੇ ਦਾ ਰੰਗ ਕਿਹੜਾ ਹੋਵੇ ਕੋਈ ਮਾਇਨੇ ਨਹੀਂ ਰੱਖਦਾ, ਕੋਈ ਵੀ ਜਾਣਾ ਬਸ ਝੰਡਿਆਂ ਦੀ ਮੰਗ ਦੇ ਵਿੱਚ ਹੀ ਆ। ਦੇਖੋ, ਜਿਹੜਾ ਕਿਸਾਨੀ ਝੰਡਾ ਹੈ ਉਹਨੂੰ ਜੋ ਇਸ ਵੇਲੇ ਰਿਸਪੈਕਟ ਮਿਲ ਰਹੀ ਹੈ, ਜੋ ਇੱਜ਼ਤ ਮਿਲ ਰਹੀ ਹੈ, ਉਹ ਕਮਾਲ ਦੀ ਹੈ। ਉਹ ਪਹਿਲਾਂ ਕਦੀ ਜਿਹੜਾ ਜੀ ਉਹ ਵੇਖਣ ਸੁਣਨ ਨੂੰ ਨਹੀਂ ਜਿਹੜਾ ਉਹ ਮਿਲੀ। ਜਦੋਂ ਤੁਸੀਂ ਕਿਸੇ ਜਗ੍ਹਾ ਤੋਂ ਲੰਘਦੇ ਤਾਂ ਬਹੁਤੇ ਲੋਕ ਜਿਹੜੇ ਟੋਲ ਪਲਾਜ਼ਿਆਂ ਦੇ ਉੱਤੇ ਖਾਸ ਤੌਰ ਦੇ ਉੱਤੇ ਰੁਕਦੇ ਆ, ਉਹ ਨਹੀਂ ਇਹ ਦੇਖਦੇ ਕਿ ਇਸ ਕਿਹੜੇ ਟੋਲ ਪਲਾਜ਼ੇ ਦੇ ਉੱਤੇ ਕਿਹੜੀ ਕਿਸਾਨ ਜਥੇਬੰਦੀ ਧਰਨਾ ਲਾ ਕੇ ਬੈਠੀ ਹੈ, ਕਿਉਂਕਿ ਇਹ ਵੰਡਵੇਂ ਟੋਲ ਪਲਾਜ਼ੇ ਨੇ ਵੀ ਜਿਹੜੇ ਏਰੀਏ ਦੇ ਵਿੱਚ ਜਿਹੜੀ ਜਥੇਬੰਦੀ ਸਰਗਰਮ ਹੈ ਉਹ ਆਪਣੇ ਨੇੜਲੇ ਟੋਲ ਪਲਾਜ਼ੇ ਦੇ ਉੱਤੇ ਬੈਠੀ ਆ। ਲੋਕ ਉੱਥੇ ਰੁਕ ਕੇ ਚਾਹ ਪਾਣੀ ਵੀ ਪੀਂਦੇ ਆ ਤੇ ਮੰਗ ਜਿਹੜੀ ਸਭ ਤੋਂ ਪਹਿਲੀ ਉਹਨਾਂ ਦੀ ਹੁੰਦੀ ਵੀ ਝੰਡਾ ਹੈਗਾ। ਉਹ ਹਰ ਬੰਦਾ ਜਿਹੜਾ ਉਹ ਆਪਣੀ ਗੱਡੀ ਦੇ ਉੱਤੇ ਕਿਸਾਨ ਝੰਡਾ ਲਾਉਣ ਦੇ ਵਿੱਚ ਜਿਹੜਾ ਜੀ ਉਹ ਖੁਸ਼ੀ ਮਹਿਸੂਸ ਕਰਦਾ। ਜਦੋਂ ਤੁਸੀਂ ਇੱਥੋਂ ਪੰਜਾਬ ਦੇ ਵਿੱਚ ਤਾਂ ਟੋਲ ਨਹੀਂ ਕਿਤੇ ਵੀ ਹੈਗਾ ਜੀ, ਸਾਰੇ ਟੋਲ ਪਲਾਜ਼ੇ ਫ੍ਰੀ ਕੀਤੇ ਹੋਏ ਆ। ਐਸ ਹੁਣ ਤੁਸੀਂ ਹਰਿਆਣੇ ਦੇ ਵਿੱਚ ਐਂਟਰ ਕਰਦੇ ਹੋ ਤਾਂ ਸ਼ੰਭੂ ਬਾਰਡਰ ਤੋਂ ਟੋਲ ਪਲਾਜ਼ੇ ਫਿਰ ਸਟਾਰਟ ਹੋ ਜਾਂਦੇ ਆ। ਹਰਿਆਣੇ ਦੇ ਵਿੱਚ ਟੋਲ ਪਲਾਜ਼ੇ ਸਾਰੇ ਦੇ ਸਾਰੇ ਚੱਲ ਰਹੇ ਆ। ਨੈਸ਼ਨਲ ਹਾਈਵੇ ਨੰਬਰ 1 ਦੇ ਉੱਤੇ ਖਾਸ ਤੌਰ ਦੇ ਉੱਤੇ ਸ਼ੰਭੂ ਵਾਲੇ ਤੋਂ ਤੁਸੀਂ ਸਟਾਰਟ ਕਰ ਲਓ, 4 ਵੱਡੇ ਟੋਲ ਪਲਾਜ਼ੇ ਜਿਹੜੇ ਉਹ ਆਉਂਦੇ ਆ। ਜੇ ਤੁਹਾਡੀ ਗੱਡੀ ਦੇ ਉੱਤੇ ਝੰਡੀ ਲੱਗੀ ਹੋਈ ਆ ਕਿਸਾਨ ਕਿਸੇ ਵੀ ਜਿਹੜੀ ਜੀ ਉਹ ਜਥੇਬੰਦੀ ਦੀ, ਉਹ ਚਿੱਟੇ ਰੰਗ ਦੀ ਆ, ਉਹ ਹਰੇ ਰੰਗ ਦੀ ਆ, ਉਹ ਕਿਸੇ ਹੋਰ ਜਿਹੜਾ ਜੀ ਉਹ ਰੰਗ ਦੀ ਹੈ, ਉਸ ਗੱਡੀ ਨੂੰ ਜਿਹੜੀ VIP ਲੇਨ ਬਣੀ ਹੋਈ ਹੈ ਨਾ ਸਾਈਡ ਤੋਂ, ਉਹਦੇ ਝੱਟ ਦੇਣੀਆਂ ਰੋਕਾਂ ਜਿਹੜੀਆਂ ਉਹ ਸਾਈਡ ਤੇ ਕਰਕੇ ਉਧਰ ਦੀ ਗੱਡੀ ਨੂੰ ਲਗਾਇਆ ਜਾਂਦਾ। ਜਿਹੜਾ ਉਹ ਰੋਕਾਂ ਪਾਸੇ ਕਰਨ ਵਾਲਾ ਹਰਿਆਣੇ ਦੇ ਵਿੱਚ ਉਹ ਸਲੂਟ ਮਾਰਦਾ, ਕਿਉਂਕਿ ਉਹ ਹਰਿਆਣੇ ਦੇ ਵਸਨੀਕ ਨੇ, ਉਹਨਾਂ ਨੂੰ ਇਹ ਪਤਾ ਕਿ ਇਹ ਕੌਣ ਲੋਕ ਨੇ। ਜਿਹੜੀਆਂ ਇਹ ਝੰਡੀਆਂ ਦੇ ਰੰਗ ਜਿਹੜੇ ਆ ਉਹ ਇੱਕ ਹੋ ਗਏ ਆ। ਹਾਂ, ਝੰਡਿਆਂ 'ਚ ਡੰਡਾ ਜਿਹੜਾ ਉਹ ਕਿਸਾਨਾਂ ਦਾ, ਔਰ ਇਸ ਕਰਕੇ ਜਿਹੜੇ ਜਿੱਥੇ ਜਿੱਥੇ ਵੀ ਤੁਸੀਂ ਜਿਹੜਾ ਉਹ ਜਾਂਦੇ ਹੋ ਤੁਹਾਨੂੰ ਵੱਖੋ ਵੱਖਰੇ ਰੰਗਾਂ ਦੀਆਂ ਝੰਡੀਆਂ ਜਿਹੜੀਆਂ ਉਹ ਨਜ਼ਰ ਆਉਂਦੀਆਂ ਨੇ। ਪਿੰਡਾਂ ਦੇ ਵਿੱਚ ਝੰਡਿਆਂ ਦੀ ਮੰਗ ਬਹੁਤ ਜਿਹੜੀ ਉਹ ਵਧੀ ਹੈ। ਕਿਸਾਨ ਜਥੇਬੰਦੀਆਂ ਵਾਲੇ ਕਹਿੰਦੇ ਆ ਕਿ ਉਹਨਾਂ ਕੋਲੋਂ ਝੰਡੇ ਹੀ ਪੂਰੇ ਨਹੀਂ ਜਿਹੜਾ ਉਹ ਪੈ ਰਹੇ। ਲੋਕ ਪੈਸੇ ਖੁਦ ਇਕੱਠੇ ਕਰਕੇ ਝੰਡੇ ਜਿਹੜੇ ਉਹ ਬਣਾ ਰਹੇ ਆ। ਝੰਡੇ ਤੇ ਜਿਹੜੀਆਂ ਕਿਸਾਨ ਧਿਰਾਂ ਦੇ ਬੈਜ ਨੇ ਉਹ ਪੂਰੇ ਨਹੀਂ ਉਹ ਰਹੇ। ਪਹਿਲੀ ਵਾਰੀ ਆ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੇ ਇਸ ਝੰਡੇ ਦੀ ਮੰਗ ਜਿਹੜੀ ਆ ਉਹ ਸਿਖਰ ਦੇ ਉੱਤੇ ਆ। ਜਿਹੜਾ ਜੀ ਉਹ ਇੱਕ ਬੰਦਾ ਜਿਹੜਾ ਜੀ ਉਹ ਕਹਿੰਦਾ ਕਿ ਮੈਂ ਝੰਡਾ ਮੰਗਿਆ ਜੀ, ਉਹ ਕਹਿੰਦੇ ਵੀ ਕਿਹੜੀ ਧਿਰ ਦਾ ਚਾਹੀਦਾ, ਉਹ ਕਹਿੰਦਾ ਧਿਰ ਨਹੀਂ, ਸਿਰਫ ਕਿਸਾਨ ਦਾ ਝੰਡਾ ਜਿਹੜਾ ਜੀ ਉਹ ਚਾਹੀਦਾ। ਅੱਜ ਜਿਹੜਾ ਝੰਡਿਆਂ ਦੇ ਰੂਪ ਦੇ ਵਿੱਚ, ਘੋਲ ਦੇ ਰੂਪ ਦੇ ਵਿੱਚ ਨਾਇਕ ਜਿਹੜਾ ਆ ਉਹ ਕਿਸਾਨ ਜਿਹੜਾ ਉਹ ਉੱਭਰਿਆ। ਔਰ ਕਈ ਇਸ ਤਰ੍ਹਾਂ ਦੇ ਵਹੀਕਲ ਜਿਹੜੇ ਵੀ ਉਹ ਮਿਲਦੇ ਆ ਕਿ ਜਿਨ੍ਹਾਂ ਦੇ ਉੱਤੇ ਪੋਸਟਰ ਇੱਕ ਧੜੇ ਦੇ ਲੱਗੇ ਆ, ਝੰਡਾ ਜਿਹੜਾ ਉਹ ਦੂਜੇ ਧੜੇ ਦਾ ਲੱਗਿਆ ਹੋਇਆ। ਜਿਹੜਾ ਇੱਥੇ ਸਿੰਘੂ ਬਾਰਡਰ ਹੈ, ਜੇ ਉੱਥੇ ਤੁਸੀਂ ਦੇਖੋ ਤਾਂ ਜਿਹੜੇ ਟਰੈਕਟਰ ਉੱਥੇ ਨਾ ਲਗਾਤਾਰ ਗਸ਼ਤ ਕਰਦੇ ਨੇ, ਕੁਝ ਜਿਹੜੇ ਟਰੈਕਟਰ 4 ਜਾਂ 5 ਉਹ ਨੌਜਵਾਨ ਉਹਨਾਂ ਦੇ ਉੱਤੇ ਬੈਠੇ ਨੇ ਸਾਰੇ ਟਰੈਕਟਰਾਂ ਦੇ ਉੱਤੇ। ਕਿਤੇ ਕਿਤੇ ਨਿਹੰਗ ਸਿੰਘ ਵੀ ਜਿਹੜੇ ਉਹ ਟਰੈਕਟਰਾਂ ਦੇ ਉੱਤੇ ਟਰੈਕਟਰ ਚਲਾਉਂਦੇ ਵੀ ਤੁਹਾਨੂੰ ਦਿਸਦੇ ਆ। ਉਹ ਇੱਕ ਤਾਂ ਜੋਸ਼ ਭਰਦੇ ਆ, ਉਹਨਾਂ ਦੇ ਜਿਹੜੇ ਗੀਤ ਲੱਗੇ ਹੋਏ ਆ ਜਾਂ ਨਾਅਰੇ ਜਿਹੜੇ ਉਹ ਲਾਉਂਦੇ ਆ, ਉਹਦੇ ਉੱਤੇ ਤੁਹਾਨੂੰ ਸਾਰੇ ਟਰੈਕਟਰਾਂ ਦੇ ਉੱਤੇ ਉਹਦੇ ਮਤਲਬ ਕਿ ਪਿੱਛੇ ਛੋਟੀਆਂ ਟਰਾਲੀਆਂ ਪਾਈਆਂ ਹੋਈਆਂ ਨੇ ਜਿਹੜੇ ਉਹਦੇ ਤੇ 20-20, 25-25 ਜਾਣੇ ਇੱਕ ਇੱਕ ਟਰੈਕਟਰ ਦੇ ਉੱਤੇ ਚੜੇ ਆ। ਜਿਹੜੇ ਝੰਡੇ ਨੇ ਉਹ 5-6 ਵੱਖੋ ਵੱਖਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੀ ਤੁਹਾਨੂੰ ਦਿਸਣਗੇ। ਮਤਲਬ ਕਿ ਜਿਹੜਾ ਇੱਕ ਝੰਡੇ ਵਾਲਾ ਇੱਕ ਨਾਅਰਾ ਲਾਉਂਦਾ, ਦੂਜੇ ਜਿਹੜੇ ਝੰਡੇ ਫੜੇ ਹੋਏ ਨੇ ਉਹ ਉਹਦਾ ਜਵਾਬ ਦਿੰਦੇ ਨੇ। ਇਹ ਸਾਰਾ ਜਿਹੜਾ ਜੀ ਇੰਨਾ ਕੁਛ ਮਿਲ ਕੇ ਜਿਹੜਾ ਉਹ ਚੱਲਣਾ, ਇਹ ਕਮਾਲ ਦੀਆਂ ਚੀਜ਼ਾਂ ਜਿਹੜੀਆਂ ਜੀ ਉਹ ਸਾਹਮਣੇ ਆ ਰਹੀਆਂ ਨੇ। ਹੁਣ ਪਤਾ ਨਹੀਂ ਇਹ ਜਥੇਬੰਦੀਆਂ ਜਿਨ੍ਹਾਂ ਦੇ ਬੜੇ ਛੋਟੀ ਗੱਲ ਦੇ ਉੱਤੇ ਬੜੇ ਵੱਡੇ ਵਖਰੇਵੇਂ ਹੋ ਜਾਂਦੇ ਆ ਅਕਸਰ, ਜੇ ਉਹ ਲੋਕਾਂ ਦੇ ਇਸ ਪਿਆਰ ਸਤਿਕਾਰ ਨੂੰ ਸਮਝਣ ਤਾਂ ਇਹ ਜਿਹੜਾ ਜੀ ਵੱਡੀ ਗੱਲ ਹੋਊਗੀ। ਤੇ ਘੋਲ ਜਿਹੜਾ ਉਹ ਮੂਹਰੇ ਰਹਿ ਗਿਆ। ਬਾਕੀ ਜਿਹੜੀਆਂ ਚੀਜ਼ਾਂ ਨੇ ਛੋਟੀਆਂ ਜਾਂ ਨਾਮ ਜਾਂ ਜਥੇਬੰਦੀਆਂ ਦੇ ਆਗੂ ਉਹ ਬਹੁਤ ਪਛਾਣ ਰਹਿ ਗਏ ਆ। ਬਹੁਤ ਹਫ਼ਤੇ ਪਹਿਲਾਂ ਮੈਂ ਇਸੇ ਰੇਡੀਓ ਦੇ ਉੱਤੇ ਗੱਲ ਆਖੀ ਸੀ ਕਿ ਇਹਦੀ ਜਿਹੜੀ ਸਭ ਤੋਂ ਬਿਊਟੀ ਆ ਉਹ ਇਹ ਆ ਕਿ ਇਸ ਸੰਘਰਸ਼ ਦੇ ਵਿੱਚੋਂ ਕੋਈ ਆਗੂ ਨਹੀਂ ਉੱਭਰਿਆ, ਇੱਕ ਕੋਈ ਸੰਘਰਸ਼ ਉੱਭਰ ਗਿਆ। ਇਹੀ ਇਸ ਸੰਘਰਸ਼ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।
ਜੀ, ਜੀ। ਤੇ ਇੱਕ ਪੰਨੂ ਜੀ ਇਹ ਵੀ ਚੀਜ਼ ਕਾफ़ी ਜਿਹੜੀ ਦੇਖਣ ਨੂੰ ਮਿਲਦੀ ਆ, ਅਕਸਰ ਆਪਾਂ ਪਾਰਟੀਆਂ ਦੇ ਕਈ ਨੁਮਾਇੰਦਿਆਂ ਤੋਂ ਬਿਆਨ ਸੁਣਦੇ ਰਹਿੰਦੇ ਆ ਵੀ ਆਖੇ ਜੀ ਇੱਥੇ ਏਕਤਾ ਨੂੰ ਜਿਹੜਾ ਜੀ ਖਤਰਾ ਆ, ਸਾਂਝੀਵਾਲਤਾ ਨੂੰ ਖਤਰਾ ਆ। ਇਸ ਸੰਘਰਸ਼ ਨੇ ਸਾਰੀਆਂ ਉਹ ਗੱਲਾਂ ਰੱਦ ਕਰ ਛੱਡੀਆਂ। ਕੋਈ ਕੋਈ ਸ਼ੱਕ ਹੀ ਨਹੀਂ ਜੀ। ਦੇਖੋ, ਨਾ ਤਾਂ ਉੱਥੇ ਕੋਈ ਜਿਹੜਾ ਉਹ ਧਰਮ ਦੇ ਵਖਰੇਵੇਂ ਰਹੇ, ਨਾ ਉੱਥੇ ਕੋਈ ਜਾਤ ਪਾਤ ਦੇ ਵਖਰੇਵੇਂ ਰਹੇ। ਪਾੜ ਕੇ ਹੀ ਰੱਖਿਆ ਨਾ ਹੁਣ ਤੱਕ ਪੰਜਾਬੀ ਤੇ ਹਰਿਆਣਵੀਆਂ ਨੂੰ ਏਦਾਂ ਲੱਗਦਾ ਰਿਹਾ ਜਿਵੇਂ ਅਸੀਂ ਇੱਕ ਦੂਜੇ ਦੇ ਦੁਸ਼ਮਣ ਹੋਈਏ। ਉਹ ਜਿਹੜੇ ਏਡੇ ਵੱਡੇ ਸਾਰੇ ਜੇਰੇ ਦੇ ਨਾਲ ਇਹ ਗੱਲ ਐਕਸੈਪਟ ਕਰ ਰਹੇ ਆ, ਤੁਸੀਂ ਕਿਸੇ ਨੂੰ ਪੁੱਛ ਲਓ, ਇਹ ਨਹੀਂ ਕਿਸੇ ਨੂੰ, ਉਹ ਇੱਕੋ ਗੱਲ ਕਹਿੰਦੇ ਆ ਹਰਿਆਣਵੀ ਭਾਸ਼ਾ 'ਚ ਕਿ ਪੰਜਾਬ ਸਾਡਾ ਵੱਡਾ ਭਰਾ ਹੈ। ਰਾਜਸਥਾਨ ਵਾਲੇ ਜਿਹੜੇ ਕਿਸਾਨ ਬੈਠੇ ਆ, ਰਾਜਸਥਾਨ ਜੇ ਆਪਾਂ ਦੇਖੋ ਏਰੀਏ ਦੇ ਹਿਸਾਬ ਦੇ ਨਾਲ ਲਾਈਏ ਤੇ ਪੰਜਾਬ ਤੋਂ ਬਹੁਤ ਵੱਡਾ, ਉਹ ਜਿਹੜੇ ਕਿਸਾਨ ਬੈਠੇ ਆ ਉਹ ਕਹਿੰਦੇ ਆ ਪੰਜਾਬ ਸਾਡਾ ਵੱਡਾ ਭਰਾ। ਉੱਤਰ ਪ੍ਰਦੇਸ਼ ਤੋਂ ਆਏ ਕਿਸਾਨ ਬੈਠੇ ਆ, ਉਹਨਾਂ ਨੂੰ ਪੁੱਛ ਲਓ, ਉਹ ਵੀ ਗੱਲ ਕਰਦਿਆਂ ਵਿੱਚ ਇਹ ਗੱਲ ਜ਼ਰੂਰ ਕਹਿੰਦੇ ਆ ਕਿ ਪੰਜਾਬ ਸਾਡਾ ਵੱਡਾ ਭਰਾ। ਉਹ ਇਸ ਪੱਖੋਂ ਵੱਡਾ ਭਰਾ ਕਹਿ ਰਹੇ ਆ। ਇਹ ਜਿਹੜਾ ਸੰਘਰਸ਼ ਆ ਉਹ ਪੰਜਾਬ ਦੇ ਜਿਹੜਾ ਉਹ ਸ਼ੁਰੂ ਕੀਤਾ। ਅਸਲ 'ਚ ਇਹ ਗੱਲ ਪਚ ਨਹੀਂ ਰਹੀ ਜਿਹੜੀ ਸਿਆਸਤਦਾਨਾਂ ਨੂੰ, ਜਾਂ ਜਿਹੜਾ ਇਹ ਗੋਦੀ ਮੀਡੀਆ ਜੋ ਕੁਛ ਜਿਹੜਾ ਜੀ ਉਹ ਪ੍ਰਚਾਰ ਰਿਹਾ, ਉਹ ਤਾਂ ਆਦਮਬੋ ਕਰਦੇ ਫਿਰਦੇ ਨੇ ਕੈਮਰੇ ਚੁੱਕੀ। ਤੇ ਉੱਥੇ ਕਿਹੜੀ ਜਗ੍ਹਾ ਤੋਂ ਸਾਨੂੰ ਕੋਈ ਚੀਜ਼ ਏਦਾਂ ਦੀ ਲੱਭੇ ਜਿਹਦੇ ਵਿੱਚੋਂ ਨਫ਼ਰਤ ਦੀ ਬੋ ਜਿਹੜੀ ਉਹ ਆਉਂਦੀ ਹੋਵੇ, ਪਰ ਉਹ ਲੱਭ ਨਹੀਂ ਰਹੀ। ਇੰਨੇ ਦਿਨ ਹੋ ਗਏ ਆ, ਉਹ ਚੀਜ਼ ਲੱਭ ਨਹੀਂ ਰਹੀ ਉਹਨਾਂ ਨੂੰ। ਜੀ, ਜੀ। ਅਗਲੀ ਪੰਨੂ ਜੀ ਗੱਲ ਕਰਦੇ ਜਾਈਏ ਕਿ ਹਰਿਆਣੇ ਦੇ ਲੋਕ ਜਿਹੜੇ ਵੱਖੋ ਵੱਖਰੇ ਜਿਹੜੇ ਮਹਿਕਮਿਆਂ ਦੇ ਵਿੱਚ ਕੰਮ ਕਰ ਰਹੇ ਨੇ, ਉਹਨਾਂ ਦੀਆਂ ਜਿਹੜੀਆਂ ਕਿਸਾਨਾਂ ਪ੍ਰਤੀ ਮੋਹ ਦੀਆਂ ਖਬਰਾਂ ਜਿਹੜੀਆਂ ਆ ਉਹ ਇਸ ਟਾਈਮ ਚਰਚਾ ਦਾ ਵਿਸ਼ਾ ਨੇ। ਉਹ ਜਿਹੜੀ ਹਰਿਆਣੇ ਦੀ ਪੁਲਿਸ ਹੈ, ਜੇ ਤੁਸੀਂ ਨੋਟਿਸ ਕੀਤਾ ਹੋਵੇ ਤਾਂ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਉਹ ਤਾਂ ਕਿਸਾਨਾਂ ਦੇ ਵਿੱਚ ਇੱਕ ਵਿਲਨ ਦੇ ਵਜੋਂ ਉੱਭਰੇ ਹੈ। ਪਰ ਇਹਦੀ ਤੁਸੀਂ ਇੱਕ ਜੀ ਡਿਫਰੈਂਟ ਚੀਜ਼ ਇਹ ਦੇਖਣੀ ਕਿ ਇਹਦੇ ਵਿੱਚ ਜਿਹੜਾ ਹਰਿਆਣੇ ਦੀ ਪੁਲਿਸ ਹੈ ਉਹ ਵਿਲਨ ਦੇ ਰੂਪ ਦੇ ਵਿੱਚ ਨਹੀਂ ਉੱਭਰੀ। ਜੇ ਤੁਸੀਂ ਸਾਰੀਆਂ ਵੀਡੀਓਜ਼ ਵੀ ਦੇਖ ਲਓ, ਉਹਦੇ ਵਿੱਚ ਉਹਨਾਂ ਨੂੰ ਰੋਕਣਾ ਇਸ ਕਰਕੇ ਪਿਆ ਕਿ ਉੱਪਰੋਂ ਜਿਹੜੇ ਹੁਕਮ ਸੀਗੇ। ਨਹੀਂ ਤਾਂ ਅਦਰਵਾਈਜ਼ ਜਿਹੜੀ ਹੁਣ ਹੈ, ਜਦੋਂ ਤੁਸੀਂ ਹੁਣ ਜਾਂਦੇ ਹੋ ਤਾਂ ਜਿੱਥੇ ਇਹ ਸ਼ੁਰੂ ਹੁੰਦਾ, ਜਿਹੜੀ ਗਾਜ਼ੀਆਬਾਦ ਨੂੰ ਹਾਈਵੇ ਜਿਹੜਾ ਨਿਕਲ ਜਾਂਦਾ ਸਾਈਡ ਤੋਂ ਹੋ ਕੇ ਨੋਇਡਾ ਨੂੰ ਜਾਣ ਦੇ ਵਾਸਤੇ ਪਾਣੀਪਤ ਤੋਂ ਬਾਅਦ, ਉੱਥੇ ਪੁਲਿਸ ਦਾ ਵੱਡਾ ਜਿਹੜਾ ਜੀ ਉਹ ਪਹਿਰਾ ਲੱਗਿਆ ਹੋਇਆ। ਜਦੋਂ ਤੁਸੀਂ ਉਹਨੂੰ ਕ੍ਰੋਸ ਕਰਨਾ, ਜੇ ਤਾਂ ਝੰਡੀ ਲੱਗੀ ਹੋਈ ਹੈ ਤੇ ਉਹ ਰੋਕਾਂ ਝੱਟ ਦੇ ਵੀ ਜਿਹੜੀਆਂ ਉਹ ਪਾਸੇ ਕਰ ਦਿੰਦੇ। ਇਹ ਸਮਝਾਉਂਦੇ ਆ ਕਿ ਇੱਧਰ ਦੀ ਜਾਓ। ਉਹੀ ਪੁਲਿਸ ਵਾਲੇ ਜਿਹੜੇ ਇਹ ਵੀ ਦੱਸਦੇ ਆ ਕਿੱਥੋਂ ਤੱਕ ਤੁਹਾਡੀ ਗੱਡੀ ਜਿਹੜੀ ਉਹ ਜਾ ਸਕਦੀ ਹੈ। ਜਿੰਨੇ ਇਹ ਪੁਲਿਸ ਵਾਲੇ ਬੈਠੇ ਆ ਉਹਨਾਂ ਦੇ ਵਾਸਤੇ ਰੋਟੀ ਪਾਣੀ ਜਿਹੜਾ ਵੀ ਕਿਸਾਨ ਜਥੇਬੰਦੀਆਂ ਵਾਸਤੇ ਕੰਮ ਕਰਦੇ ਜਿਹੜੇ ਮੈਂਬਰ ਨੇ ਉਹ ਇੱਥੇ ਲਿਆ ਕੇ ਇਹਨਾਂ ਨੂੰ ਨਾਕਿਆਂ ਦੇ ਉੱਤੇ ਦਿੰਦੇ ਆ। ਜਿਹੜੇ ਇੱਥੋਂ ਮਰਿੰਡਾ ਦੇ ਨੇੜੇ ਪਿੰਡ ਹਵਾਰਾ, ਉੱਥੋਂ ਕੁਝ ਕਿਸਾਨ ਜਿਹੜੇ ਵੀ ਉਹ ਇੱਥੇ ਗਏ ਹੋਏ ਸੀਗੇ ਸਿੰਘੂ ਬਾਰਡਰ ਦੇ ਉੱਤੇ, ਤੇ ਉਹ ਇਹ ਜਿਹੜੀ ਜੀ ਗੱਲ ਦੱਸਦੇ ਆ ਕਿ ਸੋਨੀਪਤ ਜਦੋਂ ਪਹੁੰਚੇ ਤਾਂ ਉੱਥੋਂ ਉਹਨਾਂ ਨੇ ਆਟੋ ਕੀਤਾ, ਔਰ ਹਰਿਆਣਾ ਸਰਕਾਰ ਦੇ ਵਿੱਚ ਇੱਕ ਜਿਹੜੀ ਮੁਲਾਜ਼ਮ ਸੀ ਲੜਕੀ, ਉਹ ਵੀ ਆਟੋ ਦੇ ਵਿੱਚ ਬੈਠ ਗਈ, ਵਰਦੀ ਦੇ ਵਿੱਚ ਸੀ ਉਹ। ਔਰ ਜਦੋਂ ਉਹਨੇ ਰਾਹ ਦੇ ਵਿੱਚ ਉਤਰਨਾ ਸੀ, ਉਹ ਉੱਥੇ ਉਤਰੀ ਤੇ ਉਹਨੇ 500 ਰੁਪਏ ਦਾ ਨੋਟ ਜਿਹੜਾ ਸੀ ਉਹ ਆਟੋ ਵਾਲੇ ਨੂੰ ਦਿੱਤਾ, ਔਰ ਇਹ ਗੱਲ ਕਹੀ ਕਿ ਇਹ ਦੁਨੀਆ ਦੇ ਵਿੱਚ ਬੈਠੇ ਹੋਏ ਆ ਜਿਨ੍ਹਾਂ ਨੇ ਛੱਡ ਕੇ ਇਹਨਾਂ ਤੋਂ ਕਿਰਾਇਆ ਨਹੀਂ ਲੈਣਾ। ਉਹ ਕੁੜੀ ਜਿਹੜੀ ਅੱਗੇ ਕਹਿੰਦੀ ਆ ਕਿ ਉਹ ਮੇਰੇ ਜਿਹੜੀ ਡਿਊਟੀ ਆ ਇਹ ਤੁਹਾਡੇ ਨੇੜੇ ਲੱਗੀ ਹੋਈ ਆ, ਪਰ ਇੱਥੇ ਕਿਉਂਕਿ ਮੈਂ ਪਹਿਲਾਂ ਰਿਪੋਰਟ ਕਰਨੀ ਆ, ਇਸ ਕਰਕੇ ਇੱਥੇ ਉਤਰਨਾ। ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਤਾਂ ਮੇਰੇ ਕੋਲੇ ਆ ਕੇ ਜਿਹੜਾ ਜੀ ਉਹ ਤੁਸੀਂ ਦੱਸਣਾ। ਉਸ ਆਟੋ 'ਚ ਬਹਿ ਕੇ ਉਹ ਕੁੜੀ ਜਿਹੜੀ ਉਹ ਜਾਂਦੀ। ਜਿਹੜੇ ਇੱਥੇ ਪਾਣੀਪਤ ਦੇ ਵਿੱਚ ਜਿਹੜੇ ਕੁਝ ਕਿਸਾਨ ਸੀਗੇ ਜਿਹੜੇ ਇੱਥੋਂ ਅੰਬਾਲੇ ਤੋਂ ਟ੍ਰੇਨ ਦੇ ਉੱਤੇ ਗਏ ਤੇ ਟਿਕਟ ਨਹੀਂ ਉਹਨਾਂ ਨੇ ਜਿਹੜਾ ਜੀ ਉਹ ਲਈ। ਜਿਹੜੇ TT ਨੇ ਉਹਨੇ ਆ ਕੇ ਫੜ ਲਿਆ, ਔਰ ਪਰ ਇਹਨਾਂ ਨੂੰ ਕਿਸੇ ਨੂੰ ਕੋਈ ਜੁਰਮਾਨਾ ਨਹੀਂ ਕੀਤਾ, ਔਰ ਉਹਨਾਂ ਨੂੰ ਛੱਡਦਿਆਂ ਹੋਇਆ ਇਹ ਗੱਲ ਜਿਹੜੀ ਕਹੀ ਕਿ ਤੁਸੀਂ ਤਾਂ ਇੱਕ ਚੰਗੇ ਤੇ ਨੇਕ ਕੰਮ ਦੇ ਵਾਸਤੇ ਜਾ ਰਹੇ ਹੋ, ਤੁਹਾਨੂੰ ਜੁਰਮਾਨਾ ਥੋੜ੍ਹੀ ਜਿਹੜਾ ਉਹ ਕੀਤਾ ਜਾ ਸਕਦਾ। ਇਹ ਜਿਹੜੀ ਉਹ ਲੜਕੀ ਆ ਉਹ ਵੀ ਹਰਿਆਣਵੀ ਆ, ਜਿਹੜਾ TT ਆ ਉਹ ਵੀ ਹਰਿਆਣਵੀ ਆ। ਜਿਹੜੇ ਵਰਦੀ ਦੇ ਵਿੱਚ ਨੇ, ਵਰਦੀ ਦੇ ਵਿੱਚ ਹੋਣ ਕਰਕੇ ਉਹ ਸਿੱਧੇ ਉਹਨਾਂ ਧਰਨਿਆਂ ਦੇ ਵਿੱਚ ਨਹੀਂ ਆ ਸਕਦੇ, ਪਰ ਉਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਸਿੰਪਥੀ ਹੈ ਉਹ ਕਮਾਲ ਦੀ ਹੈ। ਇੱਕ ਚੀਜ਼ ਜਿਹੜੀ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵਾਇਰਲ ਹੋ ਰਹੀ ਆ ਉਹ ਦੇਖੀ ਹੋਣੀ ਹੈ, ਟਿੱਕਰੀ ਬਾਰਡਰ ਦੇ ਉੱਤੇ ਹਸਬੈਂਡ ਵਾਈਫ ਨੇ
ਉੱਥੇ ਬ੍ਰੈਡ ਪਕੌੜਿਆਂ ਦੀ ਦੁਕਾਨ ਹੈ ਉਹਨਾਂ ਦੀ। ਉਹ ਜਿਹੜੀ ਲੇਡੀ ਆ ਇਹ ਗੱਲ ਕਹਿੰਦੀ ਆ, ਉਹ ਐਕਚੁਅਲੀ ਜਿਹੜਾ ਜੀ ਹਰਿਆਣਾ ਦੇ ਰਹਿਣ ਵਾਲੇ ਨਹੀਂ ਗੇ, ਉਹ ਇੱਧਰ ਪੱਛਮੀ ਬੰਗਾਲ ਵਾਲੀ ਸਾਈਡ ਦੇ ਨੇ, ਇੱਥੋਂ ਦੇਰ ਪਹਿਲਾਂ ਆ ਕੇ ਇੱਥੇ ਵਸ ਗਏ ਨੇ ਜੀ। ਉਹ ਔਰਤ ਜਿਹੜੀ ਕਹਿੰਦੀ ਆ ਕਿ ਇਹ ਕੈਸੇ ਲੋਕ ਇੱਥੇ ਸਰਹੱਦ ਦੇ ਉੱਤੇ ਆ ਕੇ ਬੈਠੇ ਆ। ਉਹ ਕਹਿੰਦੀ ਬੇਸ਼ੱਕ ਸਾਡਾ ਜਿਹੜਾ ਬਿਜ਼ਨਸ ਹੈ ਬਹੁਤ ਘੱਟ ਗਿਆ, ਪਰ ਸਾਨੂੰ ਇਹਨਾਂ ਲੋਕਾਂ ਤੋਂ ਸ਼ਿਕਾਇਤ ਕੋਈ ਨਹੀਂ। ਉਹ ਕਹਿੰਦੀ ਕਿ ਦਿਨ ਦੇ ਵਿੱਚ 4-4 ਵਾਰੀ ਆ ਕੇ ਪੁੱਛ ਕੇ ਜਾਂਦੇ ਆ ਜਿਹੜੇ ਬਜ਼ੁਰਗ ਕਿਸਾਨ ਵੀ, ਬੇਟਾ ਕੋਈ ਤੁਹਾਨੂੰ ਪ੍ਰੋਬਲਮ ਸਾਡੀ ਵਜ੍ਹਾ ਕਰਕੇ ਤਾਂ ਨਹੀਂ ਆ ਰਹੀ। ਉਹ ਇਹ ਕਹਿੰਦੀ ਆ ਕਿ ਮੈਂ ਆਪਣੇ ਹਸਬੈਂਡ ਨੂੰ ਇਹ ਗੱਲ ਕਹੀ ਹੈ ਕਿ ਅਸੀਂ ਇੱਥੇ ਕਿਉਂ ਰਹੇ, ਜਦੋਂ ਅਸੀਂ ਇੱਕ ਸਟੇਟ ਛੱਡ ਕੇ ਆਏ ਸੀ, ਅਸੀਂ ਪੰਜਾਬ ਦੇ ਵਿੱਚ ਜਾ ਕੇ ਕਿਉਂ ਨਹੀਂ ਰਹਿਣ ਲੱਗ ਗਏ, ਜਿੱਥੋਂ ਦੇ ਇਸ ਤਰ੍ਹਾਂ ਦੇ ਲੋਕ ਇੱਥੇ ਆ ਕੇ ਸਰਹੱਦ ਦੇ ਉੱਤੇ ਬੈਠੇ ਆ। ਅਜਿਹੀਆਂ ਮਿਸਾਲਾਂ ਜਿਹੜੀਆਂ ਨੇ ਉਹ ਤੁਹਾਨੂੰ ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ ਜਿਹੜੀਆਂ ਉਹ ਵੇਖਣ ਸੁਣਨ ਨੂੰ ਮਿਲ ਰਹੀਆਂ ਨੇ। ਦੇਖੋ ਹਾਈਵੇ ਪੂਰੇ ਦੇ ਪੂਰੇ ਬਲਾਕ ਨੇ, ਚਾਹੇ ਉਹ ਸਿੰਘੂ ਬਾਰਡਰ ਹੈ, ਚਾਹੇ ਉਹ ਟਿੱਕਰੀ ਬਾਰਡਰ ਹੈ, ਉੱਥੇ ਰਹਿੰਦੇ ਜਿਹੜੇ ਲੋਕ ਨੇ ਉਹ ਕੋਈ ਤੁਹਾਨੂੰ ਸ਼ਿਕਾਇਤ ਕਰਦਾ ਨਹੀਂ ਜਿਹੜਾ ਜੀ ਉਹ ਨਜ਼ਰ ਆਊਗਾ ਵੀ ਇਹ ਇੱਥੇ ਆ ਕੇ ਕਿਉਂ ਬਹਿ ਗਏ, ਸਾਡਾ ਇਹਨਾਂ ਨੇ ਰਸਤਾ ਜਿਹੜਾ ਉਹ ਕਿਉਂ ਰੋਕ ਲਿਆ। ਜਦੋਂ ਕਿਤੇ ਕਿਸੇ ਜਥੇਬੰਦੀ ਨੇ ਕੁਝ ਘੰਟਿਆਂ ਦੇ ਵਾਸਤੇ ਟ੍ਰੈਫਿਕ ਜਾਮ ਕਰਨਾ ਹੋਵੇ ਤਾਂ ਲੋਕੀ ਅਕਸਰ ਗਾਲਾਂ ਕੱਢਦੇ ਦੇਖ ਸਕਦੇ ਹੋ ਵੀ ਸਾਨੂੰ ਇਹ ਸਮੱਸਿਆ ਕਿਉਂ ਦੇ ਰਹੇ ਹੋ। ਜਿੱਦਣ 8 ਤਰੀਕ ਨੂੰ ਬੰਦ ਸੀਗਾ, ਚੱਕਾ ਜਾਮ ਸੀਗਾ, ਉੱਥੇ ਚੱਕਾ ਜਾਮ ਦੇ ਉੱਤੇ ਫਸੇ ਲੋਕਾਂ ਨੂੰ ਚਾਹ ਪਿਆਰੇ ਸੀਗੇ ਜਥੇਬੰਦੀਆਂ ਦੇ ਵਰਕਰ, ਔਰ ਜਦੋਂ ਇਹ ਜਾਮ ਖੁੱਲਿਆ ਤਾਂ ਉਸ ਤੋਂ ਬਾਅਦ ਜਿਹੜੇ ਭਾਂਡੇ ਜਿਹੜੇ ਖਿੱਲਰ ਜਾਂਦੇ ਨੇ ਅਕਸਰ ਡਿਸਪੋਜ਼ੇਬਲ, ਉਹ ਸਾਰੇ ਦੇ ਸਾਰੇ ਜਿੱਥੇ ਚੱਕਾ ਜਾਮ ਹੋਇਆ ਉੱਥੋਂ ਇਹਨਾਂ ਨੇ ਆਪ ਜਿਹੜੇ ਜੀ ਉਹ ਲੋਕਾਂ ਨੇ ਇਕੱਠੇ ਕੀਤੇ। ਇਹ ਬੜਾ ਇੱਕ ਪੋਜ਼ਿਟਿਵ ਜਿਹੜਾ ਉਹ ਪੱਖ ਹੈ ਜਥੇਬੰਦੀਆਂ ਜਿਹੜਾ ਲਗਾਤਾਰ ਉਭਾਰ ਰਹੀਆਂ ਨੇ ਔਰ ਆਪਣੇ ਵਰਕਰਾਂ ਨੂੰ ਇਹ ਕਹਿ ਰਹੀਆਂ ਨੇ। ਬਲਵੀਰ ਸਿੰਘ ਰਾਜੇਵਾਲ ਹੋਰਾਂ ਦੀ ਸਪੀਚ ਵੀ ਤੁਸੀਂ ਸੁਣੀ ਹੋਣੀ ਹੈ ਕਿ ਅਸੀਂ ਇਹਨਾਂ ਲੋਕਾਂ ਦੀ ਸਿੰਪਥੀ ਹਾਸਲ ਕੀਤੀ ਆ ਤੇ ਇਹ ਸਿੰਪਥੀ ਜਿਹੜੀ ਆ ਉਹਨੂੰ ਕੰਟੀਨਿਊਸ ਅੱਗੇ ਜਿਹੜਾ ਉਹ ਰੱਖਣਾ, ਔਰ ਉਹਦੇ ਉੱਤੇ ਕੰਮ ਜੇ ਤੁਸੀਂ ਦੇਖੋ ਸਾਰੇ ਦੇ ਸਾਰੇ ਵਰਕਰ ਕਰ ਰਹੇ। ਜੀ ਜੀ ਬਿਲਕੁਲ। ਪੰਨੂ ਜੀ, ਅਗਲੀ ਗੱਲ ਕਰਦੇ ਜਾਈਏ, ਤੁਹਾਡੇ ਸ਼ਹਿਰ ਪਟਿਆਲੇ ਦੇ ਵਿੱਚ ਕਹਿੰਦੇ ਮੋਦੀ ਦੇ ਪੋਸਟਰ ਪਾੜੇ ਗਏ, ਕਈਆਂ ਦੇ ਉੱਤੇ ਪਰਚੇ ਦਰਜ। ਦੇਖੋ ਵੈਸੇ ਤਾਂ ਜਿਹੜੇ ਪੋਸਟਰ ਨੇ ਉਹ ਪਾੜਦੇ ਨੇ, ਕੋਈ ਵੱਡੀ ਗੱਲ ਤਾਂ ਹੈ ਨਹੀਂ ਗੀ, ਪਰ ਦਬਾਉਣ ਦੇ ਜਿਹੜੇ ਯਤਨ ਹੁੰਦੇ ਨੇ। ਇੱਥੇ ਖੇਤੀ ਕਾਨੂੰਨਾਂ ਦੇ ਮੁੱਦੇ ਦੇ ਉੱਤੇ ਜਿਹੜਾ ਕੇਂਦਰ ਦੀ ਸਰਕਾਰ ਦਾ ਅੜੀਅਲ ਰਵੱਈਆ, ਉਹਦੇ ਕਰਕੇ ਇੱਥੇ ਪਟਿਆਲੇ ਦੇ ਕੁਝ ਜਿਹੜੇ ਨੌਜਵਾਨ ਨੇ ਉਹਨਾਂ ਨੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਕਰੀਬਨ ਸਾਰੇ ਹੀ ਪੋਸਟਰ ਜਿਹੜੇ ਆ ਉਹ ਪਾੜ ਦਿੱਤੇ, ਔਰ ਇਹਨਾਂ ਨੇ ਮੁੱਖ ਰੂਪ ਦੇ ਵਿੱਚ ਉਹ ਪੋਸਟਰ ਪਾੜੇ ਆ ਜਿਹਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਫੋਟੋ ਜਿਹੜੀ ਉਹ ਛਪੀ ਹੋਈ ਸੀਗੀ। ਪੋਸਟਰ ਪਾੜਨ ਦੀਆਂ ਨਾ ਸਿਰਫ ਫੋਟੋਆਂ ਬਲਕਿ ਵੀਡੀਓ ਵੀ ਵਾਇਰਲ ਜਿਹੜੀਆਂ ਉਹਨਾਂ ਨੇ ਕੀਤੀਆਂ, ਔਰ ਇਹਦੇ ਦੌਰਾਨ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇਹ ਜਿਹੜੇ ਨੌਜਵਾਨ ਨੇ ਉਹ ਇਹ ਗੱਲ ਕਹਿੰਦੇ ਆ ਕਿ ਪੰਜਾਬੀਆਂ ਨੂੰ ਸਨਮਾਨ ਦੀ ਜਗ੍ਹਾ ਦੇ ਉੱਤੇ ਕੇਂਦਰ ਸ਼ੁਰੂ ਤੋਂ ਅਪਮਾਨਿਤ ਕਰਦਾ ਜਿਹੜਾ ਵੀ ਉਹ ਆ ਰਿਹਾ। ਇਹ ਕਿਹਾ ਗਿਆ ਕਿ ਜਿਹੜੀ ਲੇਟੈਸਟ ਕਾਰਵਾਈ ਆ ਉਹ ਵੀ ਇਹਦਾ ਹਿੱਸਾ। ਇਹ ਤਰਕ ਇਹ ਦਿੰਦੇ ਆ ਕਿ ਉਹ ਦਿੱਲੀ ਵੀ ਜਾ ਕੇ ਆਏ ਨੇ ਜਿੱਥੇ ਬੱਚੇ, ਔਰਤਾਂ ਤੇ ਬਜ਼ੁਰਗ ਠੰਡ ਦੇ ਬਾਵਜੂਦ ਧਰਨਾ ਦੇ ਰਹੇ ਆ, ਪਰ ਕੇਂਦਰ ਦੀ ਸਰਕਾਰ ਕਾਨੂੰਨ ਰੱਦ ਕਰਨ ਦੇ ਬਾਰੇ ਅੜੀ ਜਿਹੜੀ ਉਹ ਬੈਠੀ ਆ, ਜਿਹਦੇ ਖਿਲਾਫ ਰੋਸ ਜ਼ਾਹਰ ਕਰਦੇ ਆ। ਉਹਨਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਵਾਲੇ ਪੋਸਟਰ ਜਿਹੜੇ ਆ ਜੀ ਉਹ ਪਾੜ ਰਹੇ ਆ ਸਾਰੇ। ਉਹਨਾਂ ਨੇ ਆਪ ਹੀ ਇਹ ਵੀਡੀਓ ਵਾਇਰਲ ਕੀਤੀਆਂ। ਇਹ ਨਹੀਂ ਹੈਗਾ ਕਿ ਰਾਤ ਬਰਾਤੇ ਚੋਰੀ ਪੋਸਟਰ ਜਿਹੜੇ ਆ ਉਹ ਪਾੜੇ ਗਏ ਆ, ਬਲਕਿ ਆਪ ਵੀਡੀਓ ਬਣਾ ਕੇ ਪੋਸਟਰ ਪਾੜੇ ਨੇ। ਸ਼ਹਿਰ ਦੇ ਵਿੱਚ ਜਿੰਨੇ ਪੋਸਟਰ ਲੱਗੇ ਨੇ ਫੋਟੋ ਵਾਲੇ ਉਹ ਸਾਰੇ ਦੇ ਸਾਰੇ ਪਾੜ ਦਿੱਤੇ। ਔਰ ਇਹਦੇ ਸੰਬੰਧੀ ਇੱਥੇ ਥਾਣੇ ਦੇ ਵਿੱਚ ਜਿਹੜਾ ਵੀ ਉਹ ਮਾਮਲਾ ਦਰਜ ਹੋ ਗਿਆ ਕਿਉਂਕਿ ਉਹ ਵੀਡੀਓ ਵਾਇਰਲ ਹੋ ਗਈ। ਕੁਝ ਜਿਹੜੇ ਇੱਕ ਤਾਂ ਕੁਝ ਬਾਈ ਨੇਮ 2 ਜਣਿਆਂ ਦੇ ਹੈ ਔਰ ਕੁਝ ਅਣਪਛਾਤੇ ਨੌਜਵਾਨ ਜਿਹੜੇ ਨੇ ਉਹਨਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਜਿਹੜਾ ਉਹ ਦਰਜ ਕੀਤਾ ਗਿਆ। ਕਿਸਾਨ ਅੰਦੋਲਨ ਦੇ ਦੌਰਾਨ ਪਟਿਆਲੇ ਦੇ ਵਿੱਚ ਇਹ ਆਪਣੀ ਕਿਸਮ ਦਾ ਵੱਖਰਾ ਤੇ ਪਹਿਲਾ ਕੇਸ ਹੈ। ਵੈਸੇ ਪੰਜਾਬ ਦੇ ਵਿੱਚ ਕਿਉਂਕਿ ਅੰਦੋਲਨ ਕਈ ਮਹੀਨੇ ਚੱਲਦਾ ਰਿਹਾ, ਅੱਜ ਵੀ ਚੱਲ ਰਿਹਾ ਜੀ, ਕੋਈ ਮਾਮਲਾ ਜਿਹੜਾ ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਦਰਜ ਨਹੀਂ ਹੋਇਆ। ਪਟਿਆਲੇ ਦੇ ਵਿੱਚ ਇਹ ਮਾਮਲਾ ਪਹਿਲਾ ਜਿਹੜਾ ਉਹ ਦਰਜ ਹੋਇਆ। ਵੈਸੇ ਜਿਹੜਾ ਸੰਘਰਸ਼ ਹੈ ਉਹ ਸਭ ਨੂੰ ਪਤਾ ਹੈ ਕਿ ਸ਼ਾਂਤਮਈ ਰਿਹਾ, ਕੋਈ ਤੋੜ ਭੰਨ ਕਿਸੇ ਕਿਸਮ ਦੀ ਜਿਹੜੀ ਆ ਉਹ ਨਹੀਂ ਕੀਤੀ ਕਿਸੇ ਨੇ ਵੀ ਇੱਥੇ ਪੰਜਾਬ ਦੇ ਵਿੱਚ, ਤਾਂ ਕਰਕੇ ਕੋਈ ਮਾਮਲਾ ਵੀ ਦਰਜ ਨਹੀਂ ਹੋਇਆ। ਇਸ ਦੀ ਘਟਨਾ ਜਿਹੜੀ ਹੋਈ ਸੀ ਜਿਹਦੇ ਵਿੱਚ ਪੰਜਾਬ ਭਾਜਪਾ ਦਾ ਜਿਹੜਾ ਪ੍ਰਧਾਨ ਸੀ ਉਹਦੀ
ਗੱਡੀ ਦੇ ਉੱਤੇ ਹਮਲਾ ਹੋਇਆ ਸੀ, ਠੀਕ ਉਸੇ ਤਰੀਕੇ ਨਾਲ ਜਿਵੇਂ JP ਨੱਡਾ ਦੀ ਗੱਡੀ ਦੇ ਉੱਤੇ ਕੱਲ੍ਹ ਪੱਛਮੀ ਬੰਗਾਲ ਦੇ ਵਿੱਚ ਹਮਲਾ ਹੋਇਆ। ਇਹ ਉਹਨਾਂ ਦੀ ਆਪਣੀ ਜਿਹੜੀ ਦੀ ਉਹ ਮਨ ਘੜਤ ਗੱਲਾਂ ਸੀਗੀਆਂ, ਇਸੇ ਕਰਕੇ ਉਹਦੇ ਵਿੱਚੋਂ ਕੁਛ ਨਹੀਂ ਨਿਕਲਿਆ। ਹੁਣ ਪੱਛਮੀ ਬੰਗਾਲ ਦੇ ਵਿੱਚ ਵੀ ਕਿਉਂਕਿ ਉਹਨਾਂ ਕੋਲ ਇਹੀ ਕੁਛ ਹੈ, ਇੱਦਾਂ ਦੀਆਂ ਚੀਜ਼ਾਂ ਹੀ ਜਿਹੜੀਆਂ ਦੀ ਉਹ ਕਰਦੇ, ਆਪੇ ਹਮਲੇ ਜੇ ਕਰਾ ਕੇ ਗੱਡੀਆਂ ਗੁੱਡੀਆਂ ਜਿਹੜੀਆਂ ਉਹ ਤੜਵਾ ਲੈਂਦੇ ਆ। ਉਦੋਂ ਵੀ ਕਿਸਾਨਾਂ ਨੇ ਇਹ ਸਿੱਧ ਕਰਤਾ ਸੀਗਾ ਵੀ ਇਹ ਗੱਡੀ ਦਾ ਸ਼ੀਸ਼ਾ ਪਿੱਛੋਂ ਟੁੱਟਿਆ ਹੋਇਆ, ਔਰ ਉਹ ਵੀਡੀਓ ਵੀ ਜਿਹੜੀਆਂ ਦੀ ਉਹ ਸਾਹਮਣੇ ਆ ਗਈਆਂ ਸੀਗੀਆਂ। ਹੁਣ ਇਹ ਜਿਹੜੀ ਹੈ ਜੀ ਸਿਰਫ ਪੋਸਟਰ ਪਾਉਣ ਦੇ ਉੱਤੇ ਹੀ ਮਾਮਲਾ ਜਿਹੜਾ ਦੀ ਉਹ ਦਰਜ ਹੋ ਜਾਣਾ, ਇਹ ਆਪਣੇ ਆਪ 'ਚ ਸਵਾਲ ਹੈ। ਜੀ ਜੀ। ਨਵਜੋਤ ਸਿੱਧੂ ਕਾਫੀ ਆਸ ਲਾਈ ਬੈਠਾ ਸੀਗਾ ਵੀ ਸ਼ਾਇਦ ਮੰਤਰੀ ਮੰਡਲ 'ਚ ਆ ਜਾਊਗਾ ਵਾਪਸ, ਪਰ ਹੁਣ ਉਸ ਦੀ ਵਾਪਸੀ ਜਿਹੜੀ ਆ ਬਿਲਕੁਲ ਲਟਕੀ ਪਈ ਆ। ਦੇਖੋ ਕੋਈ ਨਾ ਕੋਈ ਜਿਹੜਾ ਦੀ ਉਹ ਮਾਮਲਾ ਚੱਲੀ ਜਾਂਦਾ। ਉਂਝ ਵੀ ਮਹੂਰਤ ਦੇ ਆਸਰੇ ਤੁਰਨ ਵਾਲੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਜੀ, ਹੋ ਸਕਦਾ ਕਿ ਮਹੂਰਤ ਠੰਡਾ ਚੱਲ ਰਿਹਾ ਹੋਵੇ, ਔਰ ਫਿਲਹਾਲ ਉਹ ਅੰਦਰ ਹੀ ਬੰਦ ਨੇ, ਕਿਤੇ ਕੁਛ ਟਵੀਟ ਕਰ ਦਿੰਦੇ ਆ, ਜਿਹੜਾ ਉਹਦੇ ਹੀ ਆਸਰੇ ਜਿਹੜਾ ਦੀ ਉਹ ਚੱਲ ਰਹੇ ਨੇ। ਸਰਕਾਰ ਦੇ ਖਿਲਾਫ ਅੱਜ ਕੱਲ੍ਹ ਨਹੀਂ ਕੁਛ ਵੀ ਬੋਲ ਰਹੇ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖਿਲਾਫ ਨਹੀਂ ਕੁਛ ਵੀ ਜਿਹੜਾ ਉਹ ਬੋਲ ਰਹੇ, ਕਿਉਂਕਿ ਇਹ ਸਮਝੌਤਾ ਤਾਂ ਕਰਵਾ ਹੀ ਦਿੱਤਾ ਗਿਆ। ਵੈਸੇ ਨਾ ਤਾਂ ਕਿਤੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਇਹਦੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੂੰ ਲਿਆ ਜਾ ਰਿਹਾ ਦੁਬਾਰਾ, ਨਾ ਕਿਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਵੀ ਹਾਂ ਉਹ ਮੰਤਰੀ ਮੰਡਲ ਦੇ ਵਿੱਚ ਆ ਰਹੇ ਨੇ। ਜਦੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਜਿਹੜੇ ਆ ਉਹਨਾਂ ਦੀ ਫੇਰੀ ਹੁੰਦੀ ਹੈ ਹਰੀਸ਼ ਰਾਵਤ ਹੋਰਾਂ ਦੀ, ਇਹ ਮੁੱਦਾ ਫੇਰ ਜਿਹੜਾ ਵੀ ਉਹ ਸਾਹਮਣੇ ਆ ਜਾਂਦਾ ਕਿ ਕੀ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਦੁਬਾਰਾ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ। ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਹਰੀਸ਼ ਰਾਵਤ ਹੋਰਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਜਿਹੜੀ ਆ ਉਹ ਕੀਤੀ ਆ, ਔਰ ਇਹ ਕਿਹਾ ਜਾ ਰਿਹਾ ਕਿ ਫਿਲਹਾਲ ਇਹ ਮਾਮਲਾ ਫਿਰ ਕਿਸਾਨ ਅੰਦੋਲਨ ਕਰਕੇ ਟਲ ਗਿਆ, ਲਮਕ ਗਿਆ। ਜਿਹੜਾ ਇਹ ਕਿਹਾ ਜਾ ਰਿਹਾ ਕਿ ਪੰਜਾਬ ਕਾਂਗਰਸ ਦੇ ਢਾਂਚੇ ਦੇ ਪੁਨਰ ਗਠਨ ਦੇ ਵਿੱਚ ਤੇ ਨਵਜੋਤ ਸਿੰਘ ਸਿੱਧੂ ਦੀ ਵਜ਼ਾਰਤ ਦੇ ਵਿੱਚ ਵਾਪਸੀ, ਉਹਨਾਂ ਨੂੰ ਦਿੱਤੇ ਜਾਣ ਵਾਲੇ ਵਿਭਾਗ ਦੇ ਮਾਮਲੇ ਦੇ ਉੱਤੇ ਵਿਚਾਰ ਚਰਚਾ ਜਿਹੜੀ ਆ ਉਹ ਕੀਤੀ ਗਈ ਆ ਹਰੀਸ਼ ਰਾਵਤ ਹੋਰਾਂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ। ਇਹ ਕਿਹਾ ਜਾ ਰਿਹਾ ਕਿ ਕਿਸਾਨ ਅੰਦੋਲਨ ਦੇ ਸਿਰੇ ਲੱਗਣ ਤੱਕ ਇਹ ਮਾਮਲਾ ਪੈਂਡਿੰਗ ਰੱਖ ਲਿਆ ਗਿਆ। ਇਹ ਵੀ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਤੇ ਹਰੀਸ਼ ਰਾਵਤ ਨੇ ਇਹ ਸਹਿਮਤੀ ਬਣਾਈ ਕਿ ਮੌਜੂਦਾ ਵੇਲਾ ਢੁਕਵਾਂ ਨਹੀਂ ਹੈ, ਜਿਹਦੇ ਚੱਲਦਿਆਂ ਵਿਰੋਧੀ ਧਿਰਾਂ ਗਲਤ ਮਤਲਬ ਕੱਢ ਸਕਦੀਆਂ ਨੇ। ਇਹ ਵੀ ਕਿਹਾ ਜਾ ਰਿਹਾ ਕਿ ਕਿਸਾਨ ਅੰਦੋਲਨ ਦੇ ਤਣ ਪੱਤਣ ਲੱਗਣ ਤੱਕ ਨਵਜੋਤ ਸਿੰਘ ਸਿੱਧੂ ਦੀ ਵਜ਼ਾਰਤ ਦੇ ਵਿੱਚ ਵਾਪਸੀ ਜਿਹੜੀ ਉਹ ਨਹੀਂ ਹੋਊਗੀ। ਹਰੀਸ਼ ਰਾਵਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਜਿਹੜੀ ਮੀਟਿੰਗ ਦੀ ਪੁਸ਼ਟੀ ਕੀਤੀ ਆ, ਪਰ ਇਹ ਕੋਈ ਵੇਰਵਾ ਨਹੀਂ ਦਿੱਤਾ ਕਿ ਉਸ ਮੀਟਿੰਗ ਦੇ ਵਿੱਚ ਕੀ ਜਿਹੜਾ ਵੀ ਉਹ ਹੋਇਆ। ਇਹ ਕਿਹਾ ਜਾ ਰਿਹਾ ਕਿ ਆਉਂਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਮੱਦੇਨਜ਼ਰ ਕਾਂਗਰਸ ਦੇ ਢਾਂਚੇ ਨੂੰ ਮਜ਼ਬੂਤ ਕਰਨ ਦਾ ਮਾਮਲਾ ਇਹਦੇ ਵਿੱਚ ਜਿਹੜਾ ਵੀ ਉਹ ਵਿਚਾਰਿਆ ਗਿਆ। ਸਵਾਲ ਵੱਡਾ ਇਹ ਵੀ ਹੈ ਕਿ ਜਿਹੜੀਆਂ ਪੰਜਾਬ ਦੀਆਂ ਸਿਆਸੀ ਧਿਰਾਂ ਨੇ, ਉਹ ਕੋਈ ਵੀ ਹੋਵੇ, ABC ਕੋਈ ਹੋਵੇ, ਉਹਨਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਨੇ ਕਰਨਾ ਕੀ ਹੈ। ਇਸ ਕਰਕੇ ਕਿਉਂਕਿ ਜਿਹੜਾ ਵੱਡਾ ਵੋਟ ਬੈਂਕ ਹੈ ਉਹ ਕਿਸਾਨੀ ਵੋਟ ਬੈਂਕ ਹੈ, ਜਿਹੜਾ ਕਿਸਾਨ ਹੈ ਉਹ ਸਾਰਾ ਬੈਠਾ ਸੰਘਰਸ਼ ਦੇ ਉੱਤੇ, ਔਰ ਉਹ ਸਿਆਸਤਦਾਨਾਂ ਨੂੰ ਨੇੜੇ ਨਹੀਂ ਲੱਗਣ ਦੇ ਰਿਹਾ, ਜਿਹਦੇ ਕਰਕੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਬਹੁਤ ਤੁਸੀਂ ਇਹ ਕਹਿ ਲਓ ਕਿ ਭੰਬਲ ਭੂਸੇ 'ਚ ਤੁਰੀਆਂ ਫਿਰਦੀਆਂ ਨੇ ਕਿ ਕੀ ਕਰੀਏ ਕੀ ਨਾ ਕਰੀਏ। ਕਦੀ ਕੋਈ ਜਿਹੜਾ ਜੀ ਕਿਸੇ ਜਗ੍ਹਾ ਦੇ ਉੱਤੇ ਬਹਿ ਜਾਂਦਾ, ਰੋਸ ਪ੍ਰਗਟ ਕਰਦੇ ਆ, ਕੋਈ ਮੁਜ਼ਾਹਰੇ 'ਤੇ ਬਹਿ ਜਾਂਦਾ, ਪਰ ਸਵਾਲ ਇਹ ਹੈ ਕਿ ਉਹਨੂੰ ਕਿਉਂਕਿ ਸਿਆਸੀ ਲੋਕਾਂ ਨੂੰ ਖਬਰਾਂ ਚਾਹੀਦੀਆਂ ਹੁੰਦੀਆਂ ਨੇ, ਖਬਰਾਂ ਮਿਲ ਨਹੀਂ ਰਹੀਆਂ ਜੀ। ਖਬਰਾਂ ਇਸ ਕਰਕੇ ਨਹੀਂ ਮਿਲ ਰਹੀਆਂ ਕਿ ਖਬਰਾਂ ਜਿਹੜੀਆਂ ਨੇ ਉਹ ਸਾਰੀਆਂ ਕਿਸਾਨੀ ਸੰਘਰਸ਼ ਦੇ ਨਾਲ ਹੀ ਜੁੜੀਆਂ ਹੁੰਦੀਆਂ। ਜੀ ਬਿਲਕੁਲ। ਬਲਤੇਜ ਮੈਨੂੰ ਜੀ ਅਗਲੀ ਗੱਲ ਕਰਦੇ ਜਾਈਏ, 84 ਕਤਲੇਆਮ ਮਾਮਲੇ ਦੇ ਲਈ ਕਾਨਪੁਰ ਤੋਂ ਇੱਕ ਟੀਮ ਲੁਧਿਆਣੇ ਨੂੰ ਰਵਾਨਾ। ਦੇਖੋ ਇਹ ਮਾਮਲਾ ਜਿਹੜਾ ਜੀ 84 ਦੇ ਨਾਲ ਜੁੜਿਆ ਹੋਇਆ ਚੱਲੀ ਜਾਂਦਾ ਜੀ। ਹੁਣ ਤਾਂ ਵੈਸੇ ਜਦੋਂ ਇਹ ਲੱਗਦਾ ਥੋੜ੍ਹੀ ਜਿਹੀ ਹੈਰਾਨਗੀ ਵੀ ਹੁੰਦੀ ਹੈ ਕਿ ਕੀ ਇਹ ਮਾਮਲੇ ਜਿਹੜੇ ਆ, ਇਹ ਤਾਂ ਪਤਾ ਹੀ ਆ ਕਿ ਕੋਈ ਤਣ ਪੱਤਣ ਤਾਂ ਜਿਹੜੇ ਵੀ ਲੱਗਣੇ ਹੈ ਨਹੀਂ ਗੇ। 1984 ਦੇ ਸਿੱਖ ਕਤਲੇਆਮ ਸੰਬੰਧੀ ਜਿਹੜਾ ਸੁਪਰੀਮ ਕੋਰਟ ਦੇ ਹੁਕਮਾਂ ਦੇ ਅਨੁਸਾਰ ਉੱਤਰ ਪ੍ਰਦੇਸ਼ ਸਰਕਾਰ ਦੇ ਵੱਲੋਂ ਕਾਇਮ ਕੀਤੀ ਗਈ ਜਿਹੜੀ SIT ਹੈ, ਉਹਦੀ ਇੱਕ ਟੀਮ ਲੁਧਿਆਣੇ ਦੇ ਵਿੱਚ ਆਈ ਹੈ, ਔਰ ਕਾਨਪੁਰ ਦੇ ਵਿੱਚ ਮਾਰੇ ਗਏ ਜਿਹੜੇ ਨਿਰਦੋਸ਼ ਸਿੱਖ ਸੀ ਉਹਨਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕਰ ਰਹੀ ਹੈ ਔਰ ਇੱਕ ਰਿਪੋਰਟ ਤਿਆਰ ਕਰੂਗੀ।
ਪੁਲਿਸ ਅਧਿਕਾਰੀ ਦੀ SP ਸਿੰਘ ਨੇ ਉਹਦੀ ਅਗਵਾਈ ਦੇ ਹੇਠ 3 ਮੈਂਬਰੀ ਟੀਮ ਜਿਹੜੀ ਆ ਉਹਨੇ ਦੁੱਗਰੀ ਦੇ ਵਿੱਚ 1984 ਦੇ ਸਿੱਖ ਕਤਲੇਆਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਤੇ ਜਿਹੜੀ ਮਹਿਲਾ ਵਿੰਗ ਦੀ ਪ੍ਰਧਾਨ ਹੈ ਉਹਦੇ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਦੇ ਬਿਆਨ ਜਿਹੜੇ ਆ ਉਹ ਦਰਜ ਕੀਤੇ ਆ। ਇਹਨਾਂ ਤੋਂ ਹਲਫੀਆ ਬਿਆਨ, FIR ਤੇ ਬਾਕੀ ਦਸਤਾਵੇਜ਼ ਜਿਹੜੇ ਉਹ ਲਏ ਗਏ ਆ। ਟੀਮ ਦੇ ਅਧਿਕਾਰੀਆਂ ਨੇ ਕੋਈ ਹੋਰ ਡਿਟੇਲ ਤਾਂ ਜਿਹੜੀ ਉਹ ਨਹੀਂ ਦਿੱਤੀ। ਇਹੀ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਅਧੀਨ ਇਹ ਟੀਮ ਨਵੰਬਰ 84 ਦੇ ਕਤਲੇਆਮ ਦੇ ਵਿੱਚ ਕਤਲ ਹੋਏ ਲੋਕਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਮਿਲ ਕੇ ਉਹਨਾਂ ਦੇ ਬਿਆਨ ਜਿਹੜਾ ਉਹ ਲੈ ਰਹੀ ਹੈ। ਜਿਹੜੇ ਇਹਦੇ ਪ੍ਰਧਾਨ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਨਵੰਬਰ 84 ਦੇ ਵਿੱਚ ਇਹ ਕਤਲੇਆਮ ਜਿਹੜਾ ਹੋਇਆ ਸੀਗਾ, ਉਸ ਟਾਈਮ ਜਿਹੜੇ ਲੋਕ ਮਾਰੇ ਗਏ ਸੀਗੇ ਇਸ ਕਤਲੇਆਮ ਦੇ ਵਿੱਚ, ਉਹਨਾਂ ਨੂੰ ਜਿਹੜਾ ਜੀ ਉਹ ਲੋਕਾਂ ਦੇ ਬਹੁਤੇ ਜਿਹੜੇ ਪਰਿਵਾਰ ਹੈ ਉਹ ਲੁਧਿਆਣੇ ਦੇ ਇਸ ਏਰੀਏ ਦੇ ਵਿੱਚ ਆ ਕੇ ਜਿਹੜਾ ਉਹ ਵਸੇ ਹੋਏ ਆ ਔਰ ਇਸੇ ਕਰਕੇ ਉਹਨਾਂ ਨੂੰ ਜਿਹੜਾ ਜੀ ਉਹ ਮਿਲਣ ਦੇ ਵਾਸਤੇ, ਉਹਨਾਂ ਦੇ ਨਾਲ ਜਿਹੜਾ ਗੱਲਬਾਤ ਕਰਨ ਦੇ ਵਾਸਤੇ, ਉਹਨਾਂ ਨੂੰ ਪੁੱਛਣ ਦੇ ਵਾਸਤੇ ਇਹ ਟੀਮ ਜਿਹੜੀ ਉਹ ਆਈ ਹੈ। ਅਸਲ 'ਚ ਕੀ ਹੈ ਕਿ ਜਿਹੜੀ ਸੁਪਰੀਮ ਕੋਰਟ ਆ ਉਹਦੇ ਵੱਲੋਂ ਜਿਹੜਾ ਇਹ ਚੱਲ ਰਿਹਾ ਮਾਮਲਾ ਹੈ ਉਹਦੇ ਸੰਬੰਧੀ ਪੁੱਛਗਿੱਛ ਜਾਂ ਅੱਗੇ ਵਧਾਉਣ ਦੇ ਵਾਸਤੇ ਜਿਹੜਾ ਜੀ ਉਹ ਕੀਤਾ ਗਿਆ, ਕਿਉਂਕਿ ਇੰਨਾ ਸਮਾਂ ਇਸ ਸਭ ਕਾਸੇ ਨੂੰ ਹੋ ਚੁੱਕਿਆ ਹੋਇਆ ਕਿ ਗਵਾਹ ਗੂਰ ਜਿਹੜੇ ਜੀ ਉਹ ਰਹੇ ਨਹੀਂ ਬਹੁਤੇ, ਜਾਂ ਇਹ ਕਹਿ ਲਓ ਕਿ ਬਾਰ-ਬਾਰ ਜਿਹੜੇ ਉਹਨਾਂ ਨੂੰ ਅਦਾਲਤਾਂ ਦੇ ਵਿੱਚ ਲਿਜਾਣਾ ਪਿਆ। ਕਾਨਪੁਰ ਦੇ ਵਿੱਚ 283 ਸਿੱਖ ਜਿਹੜੇ ਜੀ ਉਸ ਵੇਲੇ ਮਾਰੇ ਗਏ ਸੀਗੇ ਔਰ ਜਾਂਚ ਟੀਮ ਜਿਹੜੀ ਆ SIT ਉਹ 40 ਮਾਮਲਿਆਂ ਦੇ ਵਿੱਚ ਪੀੜਤਾਂ ਦੇ ਬਿਆਨ ਲੈਣ ਦੇ ਵਾਸਤੇ ਜਿਹੜਾ ਉਹ ਆਈ ਹੈ। ਹੁਣ ਜਿਹੜੇ ਬਿਆਨ ਦੇਣ ਵਾਲੇ ਨੇ ਉਹ ਕਹਿੰਦੇ ਕਿ ਬਿਆਨ ਇੱਕ ਵਾਰੀ ਨਹੀਂ, ਬਹੁਤ ਵਾਰੀ ਬਿਆਨ ਜਿਹੜੇ ਆ ਉਹ ਲਏ ਗਏ ਆ, ਪਰ ਉਸ ਤੋਂ ਬਾਅਦ ਬਿਆਨ ਲੈ ਕੇ ਮੁੜ ਕੇ ਕੋਈ ਟੀਮ ਜਿਹੜੀ ਉਹ ਨਹੀਂ ਆਉਂਦੀ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ ਪੰਨੂ ਜੀ ਜਾਂਦੇ ਜਾਂਦੇ, ਜਿਹੜਾ ਹੁਣ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੇ ਭੂਮੀ ਪੂਜਨ ਕੀਤਾ ਨਵੀਂ ਬਿਲਡਿੰਗ ਦੇ ਲਈ ਸੰਸਦ ਦੀ, ਉਹ ਹੁਣ ਵਿਵਾਦਾਂ ਦੇ ਘੇਰੇ 'ਚ ਆਈ ਆ। ਇਹ ਜਿਹੜੀਆਂ ਇਹਨੂੰ ਸੈਂਟਰਲ ਵਿਸਟਾ ਜਿਹੜਾ ਵੀ ਉਹ ਕਿਹਾ ਜਾ ਰਿਹਾ ਜੀ, ਕੱਲ ਭੂਮੀ ਪੂਜਾ ਕੀਤੀ ਗਈ ਔਰ ਇਹ ਨਵੀਂ 4 ਮੰਜ਼ਿਲਾ ਇਮਾਰਤ ਜਿਹੜੀ ਹੈ ਇਹ ਕੋਈ 64,000 ਵਰਗ ਮੀਟਰ ਇਲਾਕੇ ਦੇ ਵਿੱਚ 971 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਾਈ ਜਾਊਗੀ। ਸਵਾਲ ਜਿਹੜਾ ਵਿਰੋਧੀ ਧਿਰਾਂ ਇਸ ਪੱਖੋਂ ਉਠਾ ਰਹੀਆਂ ਨੇ ਕਿ ਕੀ ਹਾਲਾਤ ਜਿਹੜੇ ਵੀ ਇਸ ਵੇਲੇ ਬਣੇ ਹੋਏ ਆ ਖਜ਼ਾਨੇ ਦੇ, ਜਿਹੜੀਆਂ ਉਹ ਗਲਤ ਪਾਲਿਸੀਜ਼ ਨੇ ਉਹਦੇ ਕਰਕੇ, ਤੇ ਜਦੋਂ ਖਜ਼ਾਨੇ ਦੇ ਵਿੱਚ ਕੁਝ ਨਹੀਂ ਹੈਗਾ ਤੇ ਇੰਨਾ ਪੈਸਾ ਇਸ ਬਿਲਡਿੰਗ ਦੇ ਉੱਤੇ ਕਿਉਂ ਲਾਇਆ ਜਿਹੜਾ ਜਾ ਰਿਹਾ। ਅਜੇ ਕੀ ਕਾਹਲੀ ਪੈ ਗਈ ਸੀਗੀ ਇਹਨੂੰ ਜਿਹੜਾ ਵੀ ਤੁਰੰਤ ਸ਼ੁਰੂ ਕਰਨ ਦੀ, ਇਹਨੂੰ ਇਸ ਪੁਆਇੰਟ ਆਫ ਵਿਊ ਨੂੰ ਜਿਹੜਾ ਜੀ ਉਭਾਰਿਆ ਜਾ ਰਿਹਾ। ਦੂਜਾ ਜਿਹੜਾ ਇੱਕ ਪੁਆਇੰਟ ਇਹ ਆ ਇਹਦੇ ਵਿੱਚ ਕਿ ਸੁਪਰੀਮ ਕੋਰਟ ਨੇ ਇਹਦੇ ਉੱਤੇ ਸਟੇ ਲਾਇਆ ਸੀ। ਸਟੇ ਤਾਂ ਉਹਨੇ ਇਹ ਤੋੜ ਦਿੱਤਾ ਪਿਛਲੇ ਦਿਨ ਵੀ, ਠੀਕ ਹੈ ਤੁਸੀਂ ਉੱਥੇ ਜਿਹੜੀ ਇਹ ਭੂਮੀ ਪੂਜਾ ਕਰਨੀ ਆ ਉਹ ਕਰ ਲਓ, ਪਰ ਕੋਈ ਕੰਸਟਰਕਸ਼ਨ ਨਹੀਂ ਕੀਤੀ ਜਾ ਸਕਦੀ ਇਹਦੇ, ਕੋਈ ਰੁੱਖ ਨਹੀਂ ਵੱਢਿਆ ਜਾ ਸਕਦਾ ਜਿੰਨੀ ਦੇਰ ਤੱਕ ਪੈਂਡਿੰਗ ਪਈਆਂ ਪਟੀਸ਼ਨਾਂ ਜਿਹੜੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦਾ ਫੈਸਲਾ ਨਹੀਂ ਆ ਜਾਂਦਾ। ਹੁਣ ਸਵਾਲ ਇਹ ਹੈ ਕਿ ਜਦੋਂ ਇੱਕ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਉਹਦੇ ਤੱਕ ਇੰਤਜ਼ਾਰ ਕਿਉਂ ਨਹੀਂ ਕੀਤਾ ਗਿਆ? ਏਡੇ ਵੱਡੇ ਫੰਕਸ਼ਨ ਜਿਹੜੇ ਵੀ ਉਹ ਰੱਖ ਕੇ ਕਿਉਂ ਜਿਹੜਾ ਇਹਨੂੰ ਕੀਤਾ ਜਾ ਰਿਹਾ? ਅਸਲ 'ਚ ਕੀ ਹੈ ਕਿ ਪ੍ਰਧਾਨ ਮੰਤਰੀ ਜਿਹੜਾ ਵੀ ਉਹ ਇਹ ਚਾਹੁੰਦੇ ਨੇ, ਜਾਂ ਜਿਹੜੇ ਸਿਆਸੀ ਲੋਕ ਨੇ ਇੱਦਾਂ ਦੇ ਅਹੁਦਿਆਂ ਤੇ ਬੈਠੇ, ਉਹ ਇਹ ਕਰਦੇ ਹੁੰਦੇ ਨੇ ਕਿ ਸਾਡਾ ਨਾਮ ਜਿਹੜਾ ਉਹ ਹਰੇਕ ਜਗ੍ਹਾ ਦੇ ਉੱਤੇ ਆਵੇ। ਸਭ ਤੋਂ ਉੱਚੀ ਮੂਰਤੀ ਜਿਹੜੀ ਵੀ ਉਹ ਕਿਹਨੇ ਲਵਾਈ? ਰਾਮ ਮੰਦਿਰ ਦਾ ਫੈਸਲਾ ਕਿਹਨੇ ਕਰਵਾਇਆ? ਰਾਮ ਮੰਦਿਰ ਦਾ ਜਿਹੜਾ ਭੂਮੀ ਪੂਜਨ ਹੋਇਆ ਸੀ ਉਹਦਾ ਉਦਘਾਟਨ ਕਿਹਨੇ ਕੀਤਾ? ਪਾਰਲੀਮੈਂਟ ਦੀ ਜਿਹੜੀ ਬਿਲਡਿੰਗ ਸੀਗੀ ਉਹਨੇ ਉਹ ਕਿਹਨੇ ਜਿਹੜਾ ਵੀ ਉਹ ਬਣਾਈ? ਇਹ 3 ਨੁਕਰੀ ਜਿਹੜੀ ਹੈ ਜੀ ਉਹ ਬਣਨੀ ਹੈ। ਜਿਹੜੀ ਪਹਿਲੀ ਪਾਰਲੀਮੈਂਟ ਆ ਉਹ ਗੋਲ ਆ, ਉਹਦੇ ਵਿੱਚ ਜਿਹੜੀ ਪਹਿਲੀ ਪਾਰਲੀਮੈਂਟ ਆ ਕਿਤੇ ਵੀ ਉਹਨੂੰ ਜਿਹਨਾਂ ਨੇ ਬਿਲਡਿੰਗ ਦੇਖੀ ਆ, ਉਹ ਮੈਂ ਖੁਦ ਦੇਖੀ ਆ, ਕਿਤੇ ਵੀ ਉਹਦੇ ਵਿੱਚ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਕਿ ਜਿੱਥੋਂ ਇਹ ਲੱਗੇ ਕਿ ਇਹ ਬਿਲਡਿੰਗ ਪੁਰਾਣੀ ਹੋ ਗਈ ਜਾਂ ਇਸ ਬਿਲਡਿੰਗ ਦੀ ਹਾਲਤ ਖਸਤਾ, ਬਹੁਤ ਮਜ਼ਬੂਤ ਉਹ ਬਿਲਡਿੰਗ ਜਿਹੜੀ ਉਹ ਪਈ ਆ। ਅੱਛਾ, ਅਕਸਰ ਵੈਸੇ
ਆਪਣੇ ਪੰਜਾਬੀ ਭਾਈਚਾਰੇ ਦੇ ਵਿੱਚ ਤਾਂ ਇਹ ਕਹਿੰਦੇ ਆ ਕਿ ਸ਼ੇਰਮੂਹਾ ਪਲਾਟ ਹੈ, ਇਹਦੇ ਵਿੱਚ ਨਹੀਂ ਜਿਹੜਾ ਜੀ ਉਹ ਘਰ ਬਣਾਉਣਾ। ਇਹ ਸ਼ੇਰਮੂਹੀ ਬਿਲਡਿੰਗ ਬਣ ਰਹੀ ਹੈ, ਇਹ ਗੋਲ ਨਹੀਂ ਹੈਗੀ। ਜਿਹੜੀ ਮੌਜੂਦਾ ਬਿਲਡਿੰਗ ਹੈ ਉਹਦਾ ਕੀ ਕੀਤਾ ਜਾਊਗਾ, ਇਹ ਵੀ ਜਿਹੜਾ ਜੀ ਉਹ ਸਵਾਲ ਹੈ। ਇਹ ਉਹ ਬਿਲਡਿੰਗ ਹੈ ਪਾਰਲੀਮੈਂਟ ਦੀ ਜਿਹਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜਿਹੜੇ ਸੀਗੇ ਉਹਨਾਂ ਨੇ ਜਿਹੜਾ ਉਹ ਇੱਕ ਬੰਬ ਸੁੱਟਿਆ ਸੀ, ਜਿਹੜੇ ਕੰਨ ਨੇ ਉਹਨਾਂ ਨੂੰ ਖੋਲਣ ਦੇ ਵਾਸਤੇ। ਇਹਦਾ ਇਤਿਹਾਸ ਹੈ ਇਸ ਬਿਲਡਿੰਗ ਦਾ। ਕੀ ਉਹ ਨਾ ਹੋਵੇ ਕੱਲ੍ਹ ਨੂੰ ਜਿਹੜਾ ਵੀ ਇਹ ਕਿਹਾ ਜਾਵੇ, ਜਿਵੇਂ ਇਹ ਆਖਿਆ ਗਿਆ ਕਿ 22 ਦੇ ਵਿੱਚ 1922 ਦੇ ਵਿੱਚ ਇਹ ਬਿਲਡਿੰਗ ਬਣ ਕੇ ਤਿਆਰ ਹੋ ਜਾਣੀ ਆ 4 ਮੰਜ਼ਿਲਾ, ਔਰ ਮੁੜ ਕੇ ਇਹ ਕਿਹਾ ਜਾਵੇ ਵੀ ਉਹ ਜਗ੍ਹਾ ਜਿਹੜੀ ਆ ਉਹਨੂੰ ਖਾਲੀ ਕਰ ਲਓ, ਹੁਣ ਉਹਨੂੰ ਢਾਹ ਦਿਓ। ਤੁਸੀਂ ਦੁਨੀਆ ਦੇ ਵਿੱਚ ਦੇਖੋ ਜਿੱਥੇ ਵੀ ਉੱਥੇ ਜਿਹੜੀਆਂ ਹੈਰੀਟੇਜ ਬਿਲਡਿੰਗ ਨੇ ਉਹਨਾਂ ਨੂੰ ਪ੍ਰਜ਼ਰਵ ਕੀਤਾ ਜਿਹੜਾ ਜੀ ਉਹ ਜਾ ਰਿਹਾ। ਇੱਥੇ ਜਿਹੜਾ ਜੀ ਉਹ ਹੈ ਹੀ ਨਹੀਂ ਗਾ। ਔਰ ਦੂਸਰੀ ਗੱਲ ਹੈ ਕਿ ਉਹ ਜਿਹੜੀ ਬਿਲਡਿੰਗ ਜੇ ਉਹਦੇ ਵਿੱਚ ਨੁਕਸ ਕੀ ਹੈ, ਇਹ ਜਿਹੜਾ ਜੀ ਉਹ ਵੱਡਾ ਸਵਾਲ ਹੈ। ਇਹ ਠੀਕ ਉਸੇ ਤਰੀਕੇ ਦੇ ਨਾਲ ਆ ਵੀ ਜਿਹੜਾ ਚੱਲ ਰਿਹਾ ਮੰਡੀ ਦਾ ਢਾਂਚਾ ਸੀਗਾ ਉਹਦੇ ਵਿੱਚ ਨੁਕਸ ਕੀ ਸੀਗਾ, ਜੇ ਨੁਕਸਾਂ ਤੇ ਦੂਰ ਕਰ ਲਓ। ਤੁਸੀਂ ਆਪਣਾ ਜਿਹੜਾ ਜੀ ਉਹ ਬਣਾ ਕੇ ਧਰ ਦਿੱਤਾ। ਇਹ ਬਿਲਡਿੰਗ ਵੀ ਉਸੇ ਤਰੀਕੇ ਦੀ ਜਿਹੜੀ ਜੀ ਉਹ ਜਾਪਦੀ ਹੈ। ਵੈਸੇ ਕੱਲ੍ਹ ਜਦੋਂ ਬੋਲ ਰਹੇ ਸੀ ਪ੍ਰਧਾਨ ਮੰਤਰੀ ਉਹਦੀ, ਮੈਨੂੰ ਥੋੜ੍ਹਾ ਜਿਹਾ ਅਜੀਬ ਜਿਹੜਾ ਜੀ ਉਹ ਲੱਗਾ। ਉਹਨਾਂ ਨੇ ਕੋਟ ਕੀਤਾ ਗੁਰੂ ਨਾਨਕ ਸਾਹਿਬ ਨੂੰ, ਤੇ ਗੁਰੂ ਨਾਨਕ ਸਾਹਿਬ ਇਹ ਕਹਿੰਦੇ ਆ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਇਹ ਉਹਨਾਂ ਨੇ 2 ਵਾਰੀ ਜਿਹੜੀ ਜੀ ਉਹ ਤੁਕ ਬੋਲੀ। ਹੁਣ ਇਹਦੇ ਵਿੱਚ ਕਿਛ ਸੁਣੀਆਂ ਪਹਿਲਾਂ ਆਉਂਦਾ ਜੀ, ਕਿਛ ਕਹੀਏ ਬਾਅਦ ਚ। ਇੱਥੇ ਤਾਂ ਸੁਣਨ ਨੂੰ ਕੋਈ ਤਿਆਰ ਹੀ ਨਹੀਂ ਗਾ ਜੀ, ਇੱਥੇ ਤਾਂ ਸਿਰਫ ਕਿਹਾ ਹੀ ਜਾ ਰਿਹਾ ਨਾ, ਆਹ ਵੀ ਕਹਿਤਾ ਆਹ ਵੀ ਕਹਿਤਾ, ਸੁਣਦਾ ਤਾਂ ਕੋਈ ਜਿਹੜਾ ਵੀ ਉਹ ਹੈ ਨਹੀਂ ਗਾ। ਗੁਰੂ ਨਾਨਕ ਸਾਹਿਬ ਨੇ ਤਾਂ ਪਹਿਲਾਂ ਸੁਣਨ ਦੀ ਗੱਲ ਜਿਹੜੀ ਜੀ ਉਹ ਆਖੀ ਸੀ, ਕਿਸੇ ਨੂੰ ਸੁਣੋਗੇ ਤੁਸੀਂ ਤਾਂ ਫਿਰ ਕੁਛ ਕਹੋ ਜੀ। ਤੇ ਪਨੂੰ ਜੀ ਇਹਦੇ ਵਿੱਚ ਇੱਕ ਹੋਰ ਅਟਪਟੀ ਚੀਜ਼ ਇਹ ਵੀ ਦੇਖਣ ਨੂੰ ਮਿਲੀ ਆ, ਸੰਸਦ ਤਾਂ ਸਾਰੇ ਧਰਮਾਂ ਦੀ ਸਾਂਝੀ ਆ, ਫਿਰ ਇੱਕ ਧਰਮ ਨੂੰ ਵਿਸ਼ੇਸ਼ਤਾ ਕਿਉਂ ਮਿਲੀ? ਭੂਮੀ ਪੂਜਨ ਜਿਹੜਾ ਜੀ ਉਹ ਕੀਤਾ ਗਿਆ, ਬਾਅਦ ਦੇ ਵਿੱਚ ਜਿਹੜਾ ਜੀ ਉਹ ਸਰਬ ਧਰਮ ਜਿਹੜਾ ਜੀ ਉਹ ਵੀ ਹੋਇਆ। ਬਾਕੀ ਜਿਹੜੇ ਧਰਮ ਨੇ ਉਹਨਾਂ ਦੇ ਵੀ ਉੱਥੇ ਜਿਹੜਾ ਜੀ ਉਹ ਕੀਤਾ ਗਿਆ, ਉਹਦੇ ਹਿਸਾਬ ਦੇ ਨਾਲ ਵੀ ਜਿਹੜਾ ਕੀਰਤਨ ਵਗੈਰਾ ਵੀ ਕੀਤਾ ਗਿਆ ਹੈ, ਕੀਤੇ ਤਾਂ ਗਿਆ ਜੀ। ਪਰ ਉਹ ਜਿਹੜਾ ਭੂਮੀ ਪੂਜਨ ਹੈ ਉਹ ਇੱਕ ਧਰਮ ਦੇ ਨਾਲ ਰਿਲੇਟਡ ਜ਼ਰੂਰ ਹੈਗਾ। ਤੁਹਾਡੀ ਗੱਲ ਠੀਕ ਹੈ ਜੀ ਜੀ। ਅਤੇ ਪਨੂੰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾਡੀ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।